ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ 'ਚੋਂ ਜੁੜੇ ਆ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ। ਮੈਂ ਅਮਰਵੀਰ ਸਿੰਘ ਅੱਜ ਟੀਵੀ 84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਜਿਵੇਂ ਕਿ ਬੀਤੇ ਕੱਲ ਅਸੀਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਲਾਸਟ ਸੈਗਮੈਂਟ ਦੇ ਵਿੱਚ ਡਿਸਕਸ ਕੀਤਾ ਸੀ ਕਿ ਭਾਰਤ ਦੇ ਵਿੱਚੋਂ ਇੱਕ ਜਹਾਜ਼ ਸੀਗਾ ਜਿਹੜਾ ਫਰਾਂਸ ਦੇ ਵਿੱਚ ਰੋਕਿਆ ਗਿਆ ਤੇ ਉਹਦੇ 'ਚ 303 ਪੈਸੇਂਜਰਸ ਸੀਗੇ ਜਿਹੜੇ ਕਿ ਇਲੀਗਲ ਤਰੀਕੇ ਦੇ ਨਾਲ ਅਮਰੀਕਾ, ਨਿਕਾਰਾਗੁਆ ਲਿਆਂਦੇ ਜਾ ਰਹੇ ਸੀ ਤੇ ਉੱਥੋਂ ਉਹਨਾਂ ਨੇ ਬਾਰਡਰ ਲੰਘ ਕੇ ਮੈਕਸੀਕੋ ਦੇ ਰਸਤੇ ਰਾਹੀਂ ਅਮਰੀਕਾ ਆਉਣਾ ਸੀ। ਸੋ ਇਸ ਜਿਹੜੇ ਖਬਰ ਨੂੰ ਹਾਲਾਂਕਿ ਇੰਡੀਅਨ ਮੀਡੀਆ ਦੇ ਵਿੱਚ ਕਾਫੀ ਹੱਦ ਤੱਕ ਦੱਬਿਆ ਗਿਆ, ਪਰ ਇਹਦੇ ਤੇ ਜਿੰਨਾ ਕੁ ਡਿਸਕਸ ਹੋਇਆ ਵੀ ਹੈ, ਇਹਦੀ ਜਿਹੜੀਆਂ ਪਰਤਾਂ ਨੇ ਜਾਂ ਇਹਦੇ ਬਿਹਾਈਂਡ ਕਾਰਨ ਕੀ ਨੇ ਉਹਦੇ ਤੇ ਨਹੀਂ ਕਿਤੇ ਵੀ ਗੱਲ ਹੋਈ ਹੈਗੀ। ਤੇ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਜਿੱਥੇ ਇੱਕ ਪਾਸੇ ਭਾਰਤ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਵਿਸ਼ਵ ਗੁਰੂ ਬਣਨ ਦਾ, ਆਪਣੀ ਇਕਨੋਮੀ ਜਿਹੜੀ ਹੈ ਉਹ ਦਾਅਵਾ ਕਰ ਰਹੇ ਆ ਕਿ ਅਸੀਂ $5 ਟ੍ਰਿਲੀਅਨ ਤੱਕ ਲੈ ਕੇ ਜਾਣੀ ਆ। ਜਿੱਥੇ ਇਹ ਦਾਅਵੇ ਕੀਤੇ ਜਾ ਰਹੇ ਆ ਉੱਥੇ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਇਹ ਹੈ ਕਿ ਘੱਟ ਗਿਣਤੀਆਂ ਦਾ ਤੇ ਪਿਛਲੇ ਸਮੇਂ ਦੇ ਵਿੱਚ ਵੀ ਜਿਵੇਂ ਸਿੱਖਾਂ ਦੇ ਨਾਲ 1984 ਤੋਂ ਬਾਅਦ ਸਿੱਖਾਂ ਦਾ ਇਨਫਲਕਸ ਵੱਡੇ ਤੌਰ ਦੇ ਉੱਤੇ ਪੰਜਾਬ ਦੇ ਵਿੱਚੋਂ ਬਾਹਰਲੇ ਮੁਲਕਾਂ ਦੇ ਵਿੱਚ ਹੋਇਆ। ਪਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਨਾਲ ਹਰਿਆਣਾ ਵੀ ਜੁੜਿਆ, ਹਰਿਆਣੇ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਗੁਜਰਾਤੀ ਬੜੀ ਵੱਡੀ ਪੱਧਰ ਦੇ ਉੱਤੇ ਗੁਜਰਾਤ ਦੇ ਵਿੱਚੋਂ ਨਿਕਲ ਕੇ ਇਲੀਗਲ ਤਰੀਕੇ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਆ ਕੇ, ਖਾਸ ਤੌਰ ਤੇ ਇੱਥੇ ਨਾਰਥ ਅਮਰੀਕਾ ਦੇ ਵਿੱਚ, ਕੈਨੇਡਾ ਤੇ ਅਮਰੀਕਾ ਦੇ ਵਿੱਚ ਆ ਕੇ ਵਸ ਰਹੇ ਆ। ਸੋ ਇਹ ਗੱਲਾਂ ਨੇ ਜਿਹੜੀਆਂ ਇਹ ਮਤਲਬ ਅਮਰੀਕਾ ਦੀਆਂ ਜਿਹੜੀਆਂ DEA ਦੀਆਂ ਰਿਪੋਰਟਸ ਨੇ, ਸਟੇਟ ਡਿਪਾਰਟਮੈਂਟ ਦੀਆਂ ਰਿਪੋਰਟਸ ਨੇ ਜਾਂ ਪੀਯੂ ਰਿਸਰਚ ਇੰਸਟੀਚਿਊਟ ਹੈ ਜਿਹੜੀ ਉਹਦੀ ਲੇਟੈਸਟ ਰਿਪੋਰਟ ਹਜੇ ਕੁਝ ਹਫ਼ਤੇ ਪਹਿਲਾਂ ਆਈ ਹੈ। ਉਹਨਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਸਮਝਦੇ ਹਾਂ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਭਾਰਤੀ ਹੈਗੇ ਆ ਉਹ ਅਮਰੀਕਾ ਦੇ ਵਿੱਚ ਇਸ ਤਰੀਕੇ ਦੇ ਨਾਲ ਆਏ ਆ ਤੇ ਇੱਥੇ ਇਲੀਗਲੀ ਆ ਕੇ ਇੱਥੇ ਉਹ ਰਹਿ ਰਹੇ ਆ ਇਸ ਵਕਤ। ਤੇ ਜਿਹੜੀ ਸਿਆਸੀ ਸ਼ਰਨ ਹੈ, ਰਿਫਿਊਜ ਹੈ, ਅਸਾਈਲਮ ਜਿਹਨੂੰ ਕਿਹਾ ਜਾਂਦਾ ਉਹ ਲੈ ਰਹੇ ਆ। ਇਹ ਘੱਟ ਗਿਣਤੀਆਂ ਦੇ ਹਵਾਲੇ ਨਾਲ ਤੇ ਸਮਝ ਆਉਂਦੀ ਹੈ, ਬਟ ਜਿਵੇਂ ਇੱਕ ਇੰਟਰਸਟਿੰਗ ਫੈਕਟ ਹੈ ਵੀ ਗੁਜਰਾਤੀ ਕਿਉਂ ਉੱਥੋਂ ਨਿਕਲ ਰਹੇ ਆ, ਜਿੱਥੇ ਭਾਰਤ ਦੇ ਵਿੱਚ ਗੁਜਰਾਤ ਮਾਡਲ ਵੇਚਿਆ ਜਾ ਰਿਹਾ ਹੈ ਵੀ ਗੁਜਰਾਤ ਦੇ ਵਿੱਚ ਡਿਵੈਲਪਮੈਂਟ ਬਹੁਤ ਹੋਈ ਆ, ਉੱਥੇ ਦੇ ਲੋਕ ਤੇ ਖੁਸ਼ ਬਹੁਤ ਹੈਗੇ ਆ। ਤੇ ਉੱਥੋਂ ਦੇ ਬਸ਼ਿੰਦੇ ਉਸ ਸਟੇਟ ਦੇ ਜਿੱਥੇ ਅਮਿਤ ਸ਼ਾਹ ਜਿੱਥੋਂ MP ਚੁਣ ਕੇ ਆਏ ਆ, ਜਿਹੜਾ ਹੋਮ ਟਾਊਨ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਉੱਥੋਂ ਕਿਉਂ ਲੋਕ ਉੱਜੜ ਕੇ ਜਾਂ ਇਸ ਹੱਦ ਤੱਕ ਕਿ ਕਰੋੜ ਤੋਂ ਲੈ ਕੇ 2 ਕਰੋੜ ਰੁਪਏ ਤੱਕ ਦੀ ਜਿਹੜੀਆਂ ਡਾਟਾ ਦੇ ਵਿੱਚ ਜੋ ਰਿਸਰਚ ਹੋ ਰਹੀ ਹੈ ਜਾਂ ਜੋ ਪੁਲਿਸ ਦੀਆਂ ਰਿਪੋਰਟਸ ਨੇ, ਜੋ ਮੀਡੀਆ ਦੇ ਵਿੱਚ ਛਪ ਰਿਹਾ ਉਹਦੇ ਵਿੱਚ ਸਾਹਮਣੇ ਆਉਂਦਾ ਵੀ 2-2 ਕਰੋੜ ਤੱਕ ਵੀ ਪਰਿਵਾਰ ਉੱਥੋਂ ਦੇ ਕੇ ਏਜੰਟਾਂ ਨੂੰ ਉੱਥੋਂ ਨਿਕਲ ਰਹੇ ਆ। ਇਹਦਾ ਕੀ ਕਾਰਨ ਹੈ? ਇਹ ਇੱਕ ਵੱਡਾ ਸਵਾਲ ਹੈ। ਦੂਜਾ ਪਾਰਟ ਇਹ ਵੀ ਹੈ ਵੀ ਨੈਰੇਟਿਵ ਦੇ ਹਵਾਲੇ ਨਾਲ ਹੁਣ ਮਤਲਬ ਅੱਜ ਜਦੋਂ ਇਹ ਖਬਰ ਆਈ ਹੈ ਕਿ ਜਿਹੜੀ ਹਿਊਮਨ ਟ੍ਰੈਫਿਕਿੰਗ ਹੈ ਉਸ ਲਿਹਾਜ਼ ਦੇ ਨਾਲ ਫਰਾਂਸ ਦੇ ਵਿੱਚ ਭਾਰਤ ਦਾ ਇੱਕ ਜਹਾਜ਼ ਡੱਕਿਆ ਜਾਂਦਾ ਹੈ ਤੇ ਉਹ ਵਾਪਸ ਬੰਬੇ ਭੇਜਿਆ ਜਾਂਦਾ ਹੈ ਤੇ ਉਹਦੇ ਤੇ ਚਰਚਾ ਨਹੀਂ ਹੁੰਦੀ ਹੈਗੀ। ਪਰ ਜਦੋਂ ਉਹੀ ਹਿਊਮਨ ਟ੍ਰੈਫਿਕਿੰਗ ਜਿਹੜੀ ਹੈ ਇਕਨੋਮਿਕਲ ਰੀਜ਼ਨਸ ਦੇ ਕਰਕੇ ਉਧਰੋਂ ਬਾਂਗਲਾਦੇਸ਼ ਦੇ ਵਿੱਚੋਂ, ਮਿਆਂਮਾਰ ਦੇ ਵਿੱਚੋਂ ਹੁੰਦੀ ਹੈ ਤੇ ਉਹਨੂੰ ਪੋਲੀਟੀਕਲ ਰੀਜ਼ਨਸ ਦੇ ਹਿਸਾਬ ਦੇ ਨਾਲ ਪੋਲਰਾਈਜੇਸ਼ਨ ਦੀ ਨੀਤੀ ਤਹਿਤ ਕਿਵੇਂ CAA, NRC ਵਰਗੇ ਕਾਨੂੰਨਾਂ ਦੇ ਥੱਲੇ ਉਹਨਾਂ ਨੂੰ ਕਿਸ ਕਿਸਮ ਦੇ ਨੈਰੇਟਿਵ ਦੇ ਵਿੱਚ ਪਰੋ ਕੇ ਉਹਨੂੰ ਪ੍ਰਚਾਰਿਆ ਜਾਂਦਾ ਪੋਲੀਟੀਕਲੀ ਮਾਈਲੇਜ ਲੈਣ ਦੇ ਥੱਲੇ। ਇਹ ਇੱਕ ਵੱਖਰੀ ਕਿਸਮ ਦੀ ਜਿਹੜੀ ਪੋਲੀਟੀਕਲ ਡਿਬੇਟ ਹੈ ਇੰਡੀਅਨ ਪੋਲਿਟਿਕਸ ਦੇ ਵਿੱਚ ਉਹ ਵੀ ਚੱਲ ਰਹੀ ਹੈ ਪਿਛਲੇ ਸਾਲ 2 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ। ਹੁਣ ਤੇ 2 ਸਾਲਾਂ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਜਦੋਂ ਤੋਂ ਅਸੀਂ ਇਹ ਦੇਖ ਰਹੇ ਹਾਂ। ਸੋ ਇਹਦੇ ਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਵੀ ਇਹ ਅੱਜ ਇਹਦੇ ਥੋੜੇ ਜਿਹੇ ਹੋਰ ਜਿਹੜੇ ਰੀਜ਼ਨਸ ਨੇ, ਹੋਰ ਪਰਤਾਂ ਨੇ, ਹੋਰ ਇਹਨੂੰ ਥੋੜਾ ਜਿਹਾ ਡੀਟੇਲ 'ਚ ਸਮਝਣ ਦੀ ਕੋਸ਼ਿਸ਼ ਕਰੀਏ। ਸੁਖਵਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਟੋਰਾਂਟੋ ਤੋਂ, ਸਾਡੇ ਕੋਰਸਪੋਂਡੈਂਟ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਜਿਹੜੀ ਇਹੀ ਮਤਲਬ ਕੱਲ ਦੀ ਖਬਰ ਹੈ ਇਹਦੇ ਤੋਂ ਹੀ ਸਮਝਿਆ ਅਸੀਂ ਕਿ ਇਹਦੀ ਥੋੜੀ ਜਿਹੀ ਡੀਟੇਲ ਦੇ ਵਿੱਚ ਜਾ ਕੇ ਦੇਖੀਏ ਵੀ ਗੱਲ ਹੈ ਕੀ ਹੈ, ਦਾਅਵੇ ਕਿਸ ਕਿਸਮ ਦੇ ਕੀਤੇ ਜਾ ਰਹੇ ਨੇ ਤੇ ਅਮਰੀਕਾ ਦੀਆਂ ਏਜੰਸੀਆਂ ਦੀਆਂ ਰਿਪੋਰਟਸ ਕੁਝ ਹੋਰ ਕਹਿ ਰਹੀਆਂ ਨੇ। ਜਿਹੜੀਆਂ ਪ੍ਰਾਈਵੇਟ ਜਾਂ ਸੈਮਾਈ ਗਵਰਨਮੈਂਟ ਏਜੰਸੀਜ਼ ਨੇ ਉਹ ਜਦੋਂ ਦੇਖਦੀਆਂ ਨੇ ਕਿ ਭਾਰਤ ਦੇ ਵਿੱਚੋਂ ਕਿੰਨੇ ਬਸ਼ਿੰਦੇ ਨਿਕਲ ਕੇ ਕਿੰਨਾਂ ਕਾਰਨਾਂ ਕਰਕੇ ਉਹ ਇਹਨਾਂ ਮੁਲਕਾਂ ਦੇ ਵਿੱਚ ਆ ਰਹੇ ਆ, ਉਹਦੇ ਤੇ ਵੀ ਨਜ਼ਰਸਾਨੀ ਕਰਨੀ ਬਣਦੀ ਆ।
ਬਿਲਕੁਲ ਅਮਰਵੀਰ ਸਿੰਘ ਜੀ, ਜਿਵੇਂ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਦੱਸਿਆ ਕਿ ਕੱਲ੍ਹ ਅਸੀਂ ਜਦੋਂ ਇਹ ਡਿਸਕਸ ਕਰ ਰਹੇ ਸੀ ਕਿ ਜਿਹੜਾ ਉਹ ਇੰਡੀਅਨ ਪਲੇਨ ਆ ਉਹਨੂੰ ਵਾਪਸ ਭੇਜਿਆ ਗਿਆ, ਜਿਹਦੇ 'ਚ ਬਹੁ ਗਿਣਤੀ ਜਿਹੜੇ ਮੁਸਾਫਰ ਸੀ ਉਹ ਗੁਜਰਾਤ ਨਾਲ ਸੰਬੰਧਿਤ ਦੱਸੇ ਜਾ ਰਹੇ ਆ। ਤੇ ਹੁਣ ਮਤਲਬ ਅੱਜ ਜਿਹੜਾ ਅਸੀਂ ਇਹ ਮਸਲਾ ਵਿਚਾਰ ਰਹੇ ਆ, ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਪਿਊ ਰਿਸਰਚ ਸੈਂਟਰ ਦੀ ਰਿਪੋਰਟ ਆ, ਇਹ ਹਾਲਾਂਕਿ ਕੋਈ ਤਾਜ਼ੀ ਰਿਪੋਰਟ ਨਹੀਂ, ਨਵੰਬਰ 23 2023 ਦੇ ਕਰੀਬ ਇਹ ਅਖਬਾਰਾਂ ਦੇ ਵਿੱਚ ਜਿਹੜੀ ਜਨਤਕ ਹੋਈ ਆ ਇਹ ਖਬਰ ਛਪੀ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਯੂਐਸ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੇ ਜਿਹੜੇ, ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਭਾਵੇਂ ਮੈਕਸੀਕੋ ਤੇ ਐਲ ਸਲਵਾਡੋਰ ਤੋਂ ਜਿਹੜੇ ਲੋਕ ਨੇ ਉਹ ਉੱਥੇ ਪਹੁੰਚੇ ਆ ਜਾਂ ਜੀ, ਉੱਥੋਂ ਦੇ ਵਸਿੰਦੇ, ਪਰ ਤੀਜੇ ਨੰਬਰ ਦੇ ਉੱਤੇ ਜਿਹੜਾ ਮੁਲਕ ਆ ਜਿੱਥੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਜਿਹੜਾ ਹੋਇਆ ਅਮਰੀਕਾ ਦੇ ਵਿੱਚ, ਉਹ ਭਾਰਤ ਆ। ਤੇ ਜੀ, ਭਾਰਤੀਆਂ ਦੀ ਗਿਣਤੀ ਜਿਹੜੇ ਇਲੀਗਲ ਇਮੀਗ੍ਰੈਂਟ ਨੇ ਉਹਨਾਂ ਦੀ ਗਿਣਤੀ 7,25,000 ਉਸ ਰਿਪੋਰਟ ਦੇ ਵਿੱਚ ਜਿਹੜੀ ਹੈ ਦੱਸੀ ਗਈ, ਜਿਹੜੇ ਕਿ ਯੂਐਸ ਦੇ ਵਿੱਚ ਦਾਖਲ ਹੋਏ ਤੇ ਉੱਥੇ ਅਸਾਈਲਮ ਲੈ ਕੇ ਉਹ ਰਹਿਣ ਦੇ ਲਈ ਮਤਲਬ ਅਪੀਲ ਕਰ ਰਹੇ ਆ। ਹੂੰ, ਤਾਂ ਇਹਨਾਂ 7,25,000 ਲੋਕਾਂ ਦੇ ਬਾਰੇ ਜਿਹੜੀ ਗੱਲ ਆ ਵੀ, ਬਾਕੀ ਉਹ ਰਿਪੋਰਟ ਬੜੀ ਡਿਟੇਲਡ ਆ, ਜਿਹਦੇ ਵਿੱਚ ਬਹੁਤ ਡਿਟੇਲ ਵੀ ਦੱਸਿਆ ਗਿਆ ਕਿ ਸਾਲਾਂ ਦਰ ਸਾਲ ਜਿਹੜਾ ਇਹ ਵਾਧਾ ਆ ਉਹ ਕਿਵੇਂ ਦਰਜ ਕੀਤਾ ਗਿਆ। ਪਰ ਚਲੋ ਅਸੀਂ ਉਹਨਾਂ ਫੈਕਟਸ ਦੇ ਉੱਤੇ ਨਹੀਂ ਜਾਂਦੇ, ਮਸਲਾ ਤਾਂ ਇਹ ਆ ਵੀ ਇਹ ਹੋ ਕਿਉਂ ਰਿਹਾ ਆ। ਵੀ ਇੰਡੀਆ ਇੱਕ ਪਾਸੇ ਤੁਸੀਂ ਜਿਵੇਂ ਦੱਸਿਆ ਜੀ 5 ਟ੍ਰਿਲੀਅਨ ਡਾਲਰ ਦੀ ਜਿਹੜੀ ਇਕੋਨਮੀ ਆ ਉਹ ਬਣਨ ਦਾ ਦਾਅਵਾ ਕਰ ਰਿਹਾ, ਤੇ ਵਿਸ਼ਵ ਗੁਰੂ ਵਰਗੇ ਜਿਹੜੇ ਵੱਡੇ ਦਗਮਜੇ ਆ ਉਹ ਮਾਰੇ ਜਾ ਰਹੇ ਆ। ਤੇ ਇੰਡੀਆ ਇਹ ਵੀ ਕਹਿ ਰਿਹਾ ਵੀ ਅਸੀਂ 2040 ਤੱਕ ਪੂਰੀ ਤਰ੍ਹਾਂ ਫੁੱਲੀ ਡਿਵੈਲਪਡ ਕੰਟਰੀ ਜਿਹੜਾ ਆ ਉਹ ਬਣ ਕੇ ਤੇ ਦੁਨੀਆ ਦੇ ਵਿੱਚ ਆਪਣੀ ਥਾਂ ਬਣਾਵਾਂਗੇ। ਪਰ ਜਿਹੜੇ ਲੋਕ ਨੇ ਇੰਡੀਆ ਦੇ ਸਿਟੀਜ਼ਨ ਨੇ, ਵੀ ਉਹਨਾਂ ਦੇ ਵਿੱਚ ਤੁਸੀਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹੋ ਵੀ ਉਹ 2-2 ਕਰੋੜ, ਵੀ 1 ਕਰੋੜ ਤੋਂ ਲੈ ਕੇ 2 ਕਰੋੜ ਰੁਪਏ ਤੱਕ ਜਿਹੜਾ ਆ ਉਹ ਦੇ ਕੇ ਏਜੰਟਸ ਨੂੰ, ਤੇ ਯੂਐਸ ਰਿਸਕ ਲੈ ਕੇ ਆਪਣੀ ਜਾਨ ਤੱਕ ਨੂੰ ਖਤਰੇ 'ਚ ਪਾ ਕੇ ਉਹ ਯੂਐਸ ਆ ਰਹੇ ਆ ਇਲੀਗਲੀ। ਤਾਂ ਉਹਦੇ ਪਿੱਛੇ ਵਜ੍ਹਾ ਕੀ ਆ? ਜੇ ਇੰਡੀਆ ਦੀ ਇਕਨੋਮਿਕ ਸਿਚੁਏਸ਼ਨ ਇੰਨੀ ਜ਼ਿਆਦਾ ਵਧੀਆ ਹੋ ਚੁੱਕੀ ਆ, ਉੱਥੇ ਲੋਕਾਂ ਦੀ ਜਿਹੜੀ ਇਨਕਮ ਆ ਉਹ ਇੰਨੀ ਜ਼ਿਆਦਾ ਵੱਧ ਗਈ ਆ, ਫਿਰ ਲੋਕ ਕਿਉਂ ਆਪਣੀ ਜਾਨ ਨੂੰ ਦਾਅ ਤੇ ਲਾ ਕੇ ਤੇ ਯੂਐਸ ਵਰਗੇ ਇਹਨਾਂ ਮੁਲਕਾਂ ਦੇ ਵੱਲ ਆ ਰਹੇ ਆ? ਤਾਂ ਇਹ ਵੱਡਾ ਸਵਾਲ ਆ। ਤਾਂ ਜੀ, ਇਹਦਾ ਜਿਹੜਾ ਗਰਾਊਂਡ ਰਿਐਲਿਟੀ ਆ ਉਹ ਇਹੀ ਆ ਵੀ ਇੰਡੀਆ ਦੀ ਜਿਹੜੀ ਇਕਨੋਮਿਕ ਗਰੋਥ ਆ ਉਹਦੇ ਵਿੱਚ ਜਿਹੜਾ GDP ਤੇ ਪਰ ਕੈਪੀਟਾ ਇਨਕਮ ਵਾਲਾ ਜਿਹੜੇ ਉਹ ਫੈਕਟਸ ਹੁੰਦੇ ਆ ਉਹਨਾਂ ਦੀ, ਤੇ ਜਿਹੜੀ ਉੱਥੇ ਗਰਾਊਂਡ ਸਿਚੁਏਸ਼ਨ ਆ ਇਕਨੋਮਿਕਲ ਲੋਕਾਂ ਦੀ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਅਸੀਂ ਉਹਦੇ ਤੇ ਵੀ ਵਿਚਾਰ ਕਰਾਂਗੇ। ਪਰ ਇਹ ਗੱਲ ਇਸ ਕਰਕੇ ਅਹਿਮ ਹੋ ਜਾਂਦੀ ਆ ਵੀ ਜਿਹੜੀ ਇਮੀਗ੍ਰੇਸ਼ਨ ਤੁਸੀਂ ਪੰਜਾਬ ਤੋਂ ਗੱਲ ਕੀਤੀ ਆ, ਤਾਂ ਸਿੱਖਾਂ ਦੀ ਵੱਡੇ ਪੱਧਰ ਤੇ ਜਿਹੜੀ ਆ ਮਾਈਗ੍ਰੇਸ਼ਨ ਪੰਜਾਬ ਤੋਂ ਹੋਈ ਆ ਇਹਨਾਂ ਮੁਲਕਾਂ ਦੇ ਵਿੱਚ, ਉਹ ਆਏ ਐਜ਼ ਅ ਇਮੀਗ੍ਰੈਂਟ, ਤਾਂ ਉਹਦੇ ਲਈ ਵੱਖੋ ਵੱਖ ਤਰੀਕੇ ਵੀ ਵਰਤੇ ਸਿੱਖਾਂ ਨੇ, ਅਸੀਂ ਕਹਿ ਹੂੰ, ਸਕਦੇ ਇਲੀਗਲ ਤਰੀਕੇ ਵੀ ਵਰਤੇ, ਪਰ ਉਹ ਅਸਾਈਲਮ ਵੀ ਅਪਲਾਈ ਕੀਤਾ। ਉਹਦੇ ਪਿੱਛੇ ਕਾਰਨ ਸੀ ਵੀ ਜਿਹੜਾ ਪੰਜਾਬ ਤੋਂ ਮਾਈਗ੍ਰੇਸ਼ਨ ਸੀ ਉਹ ਇਕਨੋਮਿਕ ਰੀਜ਼ਨਸ ਤੋਂ ਵੱਧ ਪੋਲੀਟੀਕਲ ਰੀਜ਼ਨਸ ਕਰਕੇ ਸੀ, ਕਿਉਂਕਿ 80s ਦੇ ਵਿੱਚ ਇਹ ਪੰਜਾਬ 'ਚ ਦੌਰ ਚੱਲਿਆ ਹੂੰ, ਮਾਈਗ੍ਰੇਸ਼ਨ ਦਾ ਇਸ ਪੱਧਰ ਤੇ। ਤਾਂ ਉਹ ਜਿਹੜਾ 80s ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੱਡੇ ਪੱਧਰ ਤੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਸੀ, ਲੋਕਾਂ ਦੀ ਸੇਫਟੀ ਜਿਹੜੀ ਆ ਉਹ ਨਹੀਂ ਸੀ, ਉੱਥੇ ਸਟੇਟ ਜਿਹੜੀ ਆ ਉਹ ਲੋਕਾਂ ਨੂੰ ਮਾਰ ਰਹੀ ਸੀ, ਤਾਂ ਉਹਦੇ ਵਿੱਚ ਇਕੱਲਾ ਪੰਜਾਬ ਨਹੀਂ, ਦੁਨੀਆ ਦੇ ਅਸੀਂ ਵੱਖ-ਵੱਖ ਹੋਰ ਖਿੱਤਿਆਂ 'ਚੋਂ ਵੀ ਦੇਖਦੇ ਹਾਂ ਵੀ ਲੋਕ ਆਪਣੀ ਸੇਫਟੀ ਦੇ ਲਈ ਫਿਰ ਜਿਹੜੇ ਸੇਫ ਪਲੇਸਿਸ ਹੁੰਦੀਆਂ ਨੇ ਉਧਰ ਨੂੰ ਮਾਈਗ੍ਰੇਟ ਕਰਦੇ ਆ। ਤੇ ਜੀ, ਸਿੱਖਾਂ ਨੇ ਇਕੱਲਾ US ਨਹੀਂ, ਸਿੱਖਾਂ ਨੇ ਯੂਰਪ ਦੇ ਹੋਰ ਬਹੁਤ ਮੁਲਕਾਂ ਦੇ ਵਿੱਚ ਸਿੱਖ ਮਾਈਗ੍ਰੇਟ ਹੋਏ ਆ। ਅਸੀਂ ਦੇਖਦੇ ਹਾਂ ਜਰਮਨ ਹੋ ਗਿਆ ਜਾਂ ਹੋਰ ਯੂਰੋਪੀਅਨ ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਵਿੱਚ ਮਾਈਗ੍ਰੇਟ ਹੋਏ ਆ। ਪਰ ਜੀ, ਜਦੋਂ ਹੁਣ ਗੁਜਰਾਤੀਆਂ ਦੀ ਅਸੀਂ ਖਾਸ ਤੌਰ ਤੇ ਗੱਲ ਕਰ ਰਹੇ ਹਾਂ, ਤੇ ਗੁਜਰਾਤੀਆਂ ਤੋਂ ਇਲਾਵਾ ਹੋਰ ਸਾਰੇ ਸੂਬਿਆਂ ਦੀ ਗੱਲ ਹੋਵੇ, ਪਰ ਗੁਜਰਾਤੀ ਖਾਸ ਤੌਰ ਤੇ, ਗੁਜਰਾਤ ਦੇ ਵਿੱਚ ਤਾਂ ਜਿੰਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਲੋਕ ਬਾਹਰ ਆ ਰਹੇ ਆ, ਮੈਨੂੰ ਲੱਗਦਾ ਉਹਦੇ ਨਾਲੋਂ ਵੀ ਜ਼ਿਆਦਾ ਵੱਡੇ ਪੱਧਰ ਤੇ ਗੁਜਰਾਤ 'ਚੋਂ ਅੱਜ ਲੋਕ ਕੈਨੇਡਾ US ਆ ਰਹੇ ਆ। ਹੂੰ, ਤੇ ਵੀ ਗੁਜਰਾਤੀਆਂ ਨੂੰ ਕੀ ਲੋੜ ਪੈ ਗਈ? ਗੁਜਰਾਤ ਦੇ ਵਿੱਚ ਤਾਂ ਪੋਲੀਟੀਕਲ ਇਨਸਟੇਬਿਲਿਟੀ ਵਾਲੀ ਕੋਈ ਗੱਲ ਹੀ ਨਹੀਂ ਸੀ, ਉੱਥੇ ਤਾਂ ਕੋਈ ਸਟੇਟ ਜਿਹੜੀ ਆ ਹਿਊਮਨ ਰਾਈਟਸ ਵਾਇਲੇਸ਼ਨਸ ਨਹੀਂ ਸੀ ਕਰ ਰਹੀ। ਵੀ ਹੁਣ ਜਿਹੜੀ ਉਹਨਾਂ ਦੀ ਮਾਈਗ੍ਰੇਸ਼ਨ ਆ ਉਹ ਸਿਰਫ ਤੇ ਸਿਰਫ ਇਕਨੋਮਿਕ ਰੀਜ਼ਨਸ ਕਰਕੇ ਆ, ਜਿਹੜੀ ਗੁਜਰਾਤੀ ਕਰ ਰਹੇ ਆ। ਤੇ ਜੀ, ਇਕਨੋਮਿਕ ਰੀਜ਼ਨਸ ਕਰਕੇ ਇਸ ਲਈ ਆ ਵੀ ਜਿਹੜਾ ਬੰਦਾ 2 ਕਰੋੜ ਲਾ ਰਿਹਾ ਆ, ਵੀ 1 ਕਰੋੜ ਲਾ ਰਿਹਾ, ਉਹ ਲੋਕ ਬਿਲਕੁਲ ਗਰੀਬੀ ਰੇਖਾ ਵਾਲੇ ਲੋਕ ਨਹੀਂ ਆ ਉੱਥੇ, ਵੀ ਜਿਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਟੋਟਲੀ ਪੂਅਰ ਕਲਾਸ ਆ ਜਿਹੜੀ, ਜੀ, ਮਤਲਬ ਉਹ ਲੋਕ ਨੇ ਜਿਹੜੇ ਕਿ ਮਿਡਲ ਕਲਾਸ ਦੇ ਨਾਲ ਸੰਬੰਧ ਰੱਖਦੇ ਆ, ਜਿਨ੍ਹਾਂ ਦੇ ਕੋਲ ਉੱਥੇ ਕੋਈ ਸਰਮਾਇਆ ਹੁੰਦਾ ਆ, ਕੁਛ ਪੂੰਜੀ ਹੁੰਦੀ ਆ, ਪਰ ਉਹ ਆਪਣੀ ਸਾਰੀ ਪੂੰਜੀ ਜਿਹੜੀ ਆ ਉਹਨੂੰ ਇਨਵੈਸਟ ਕਰ ਰਹੇ ਆ ਇਹਨਾਂ ਮੁਲਕਾਂ 'ਚ ਆਉਣ ਦੇ ਲਈ, ਆਪਣੀ ਜਾਨ ਨੂੰ ਦਾਅ ਤੇ ਲਾ ਕੇ ਉਸ ਪੂੰਜੀ ਨੂੰ ਉੱਥੇ ਇਨਵੈਸਟ ਕਰਨ ਦੀ ਬਜਾਏ ਜਾਂ ਉੱਥੇ ਰਹਿਣ ਦੀ ਬਜਾਏ, ਕਿਉਂਕਿ ਉਹਨਾਂ ਨੂੰ ਹੂੰ, ਉੱਥੇ ਫਿਊਚਰ ਨਹੀਂ ਦਿਖਦਾ। ਤਾਂ ਉਹਦੇ ਵਿੱਚ ਮਤਲਬ
ਇਹ ਗੱਲ ਜਿਹੜੀ ਆ ਵੀ ਉਹ ਇੰਡੀਆ ਦਾ ਜਿਹੜਾ ਇਹ ਸਾਰਾ ਨੈਰੇਟਿਵ ਆ ਉਹਦੀ ਫੂਕ ਨਿਕਲ ਜਾਂਦੀ ਆ ਫਿਰ ਇਸੇ ਗੱਲ ਤੋਂ ਵੀ ਜਿਹੜਾ ਉਹ ਕਹਿ ਰਿਹਾ ਜੀ ਸਾਡੀ ਇਕੋਨਮੀ ਜਿਹੜੀ ਆ ਬਹੁਤ ਸਟਰੋਂਗ ਆ ਤੇ ਅਸੀਂ ਮਤਲਬ ਜਿਹੜੀ ਇਕਨੋਮਿਕ ਗਰੋਥ ਕਰ ਰਹੇ ਆ। ਇਹਦੇ 'ਚ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ ਜਿਹੜਾ ਇੰਡੀਆ ਦਾ ਇਹ ਸਾਰਾ ਨੈਰੇਟਿਵ ਆ ਆਪਣੀ ਇਕਨੋਮਿਕ ਡਿਵੈਲਪਮੈਂਟ ਦਾ, ਉਹਦੇ ਵਿੱਚ ਜਿਹੜੇ ਫੈਕਟ ਨੇ ਉਹ ਇਹ ਆ ਕਿ ਇੰਡੀਆ ਇਹ ਦਾਅਵਾ ਕਰਦਾ ਕਿ ਸਾਡੀ GDP ਰਾਈਜ਼ ਕਰ ਰਹੀ ਆ ਤੇ ਸਾਡੀ ਜਿਹੜੀ ਪਰ ਕੈਪੀਟਾ ਇਨਕਮ ਆ ਉਹ ਰਾਈਜ਼ ਕਰ ਰਹੀ ਆ, ਜਿਹਦੇ 'ਚ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਆ ਕਿ ਜਿਹੜੀ 2014-15 ਦੇ ਵਿੱਚ ਪਰ ਕੈਪੀਟਾ ਨੈਸ਼ਨਲ ਇਨਕਮ ਸੀ ਇੰਡੀਆ ਦੀ ਉਹ 86,647 ਰੁਪਈਏ ਸੀ, ਜਿਹੜੀ ਕਿ ਹੁਣ ਦੇ ਟਾਈਮ ਦੇ ਵਿੱਚ ਉਹ ਕਹਿੰਦੇ ਆ ਵੀ 2022-23 ਤੋਂ ਬਾਅਦ ਮਤਲਬ 1,72,000 ਨੋਟ ਕੀਤੀ ਗਈ ਆ ਕਿ ਪਰ ਕੈਪੀਟਾ ਇਨਕਮ ਆ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਵੀ 98.5% ਦਾ ਵਾਧਾ ਉਹ ਦੱਸ ਰਹੇ ਆ ਤੇ ਇਹ ਤੋਂ ਇਲਾਵਾ GDP ਵੀ ਵੱਧ ਰਹੀ ਆ। ਪਰ ਇੱਥੇ ਮੈਂ ਤੁਹਾਨੂੰ ਦੱਸਦਾ ਵੀ ਓਕਸਫੈਮ ਇੰਡੀਆ ਦੀ ਰਿਪੋਰਟ ਆ ਇੱਕ, ਹੁਣ ਉਹ ਰਿਪੋਰਟ ਇਹ ਜਿਹੜਾ ਸਾਰਾ ਇੱਕ ਭਰਮ ਆ ਇੰਡੀਆ ਦੀ ਇਕਨੋਮਿਕ ਡਿਵੈਲਪਮੈਂਟ ਦਾ ਉਹਨੂੰ ਤੋੜ ਦਿੰਦੀ ਆ। ਫਿਰ ਉਹ ਕਹਿੰਦੇ ਆ ਕਿ ਜਿਹੜੀ ਇਹ ਆਪਾਂ ਇਕਨੋਮਿਕ ਗਰੋਥ ਦੇਖ ਰਹੇ ਆ ਵੀ ਇਹਦੇ ਵਿੱਚ ਜਿਹੜੀ ਵੈਲਥ ਦੀ ਡਿਸਟਰੀਬਿਊਸ਼ਨ ਆ ਉਹ ਬਹੁਤ ਪ੍ਰੋਬਲਮੈਟਿਕ ਆ ਵੀ ਇੰਡੀਆ ਦੇ ਵਿੱਚ ਜਿਹੜੀ ਵੈਲਥ ਆ ਉਹ ਸਹੀ ਤਰੀਕੇ ਦੇ ਨਾਲ ਡਿਸਟਰੀਬਿਊਟ ਨਹੀਂ ਹੋਈ। ਸਿਰਫ 1% ਲੋਕ ਨੇ ਜਿਹੜੇ ਕਿ ਇੰਡੀਆ ਦੀ ਜਿੰਨੀ ਵੈਲਥ ਆ 2021 ਦਾ ਡਾਟਾ ਆ ਉਹਦਾ 40.5% ਹਿੱਸਾ ਸਿਰਫ 1% ਪੋਪੂਲੇਸ਼ਨ ਕੋਲ ਆ ਤੇ ਉਸ ਤੋਂ ਬਾਅਦ ਜਿਹੜੀ ਵਿੱਚ ਵਾਲੀ ਨੂੰ ਆਪਾਂ ਛੱਡ ਦਈਏ ਤੇ ਜਿਹੜੀ ਥੱਲੇ ਵਾਲੀ 50% ਪੋਪੂਲੇਸ਼ਨ ਆ ਉਹਦੇ ਕੋਲ ਸਿਰਫ ਇਸ ਵੈਲਥ ਦਾ ਜਿੰਨੀ ਇੰਡੀਆ ਦੀ ਟੋਟਲ ਵੈਲਥ ਆ ਉਹਦਾ ਸਿਰਫ 3% ਹਿੱਸਾ। ਤਾਂ 50% ਇਹ ਕੋਈ ਛੋਟੀ ਆਬਾਦੀ ਨਹੀਂ, ਇਹ 700 ਮਿਲੀਅਨ ਦੇ ਕਰੀਬ ਲੋਕ ਨੇ ਵੀ 700 ਮਿਲੀਅਨ ਦੇ ਕਰੀਬ ਲੋਕ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਕਿ ਮਤਲਬ ਇੰਡੀਆ ਦੀ ਜਿੰਨੀ ਕੁੱਲ ਇਨਕਮ ਹੈਗੀ ਆ ਵੈਲਥ ਹੈਗੀ ਉਹਦਾ ਸਿਰਫ 3% ਹਿੱਸਾ ਉਹਨਾਂ ਦੇ ਵਿੱਚ ਡਿਸਟਰੀਬਿਊਟ ਹੋਇਆ 700 ਮਿਲੀਅਨ ਲੋਕਾਂ 'ਚ। ਤਾਂ ਉਹਨਾਂ ਦੇ ਪੱਲੇ ਕੀ ਆਉਂਦਾ? ਉਹਨਾਂ ਦੇ ਪੱਲੇ ਕੁਛ ਨਹੀਂ ਆਉਂਦਾ। ਵੀ ਇਸੇ ਕਰਕੇ ਜਿਹੜੀ ਇੰਡੀਆ ਦੀ ਪੋਲੀਟਿਕਸ ਆ ਉਹਦੇ 'ਚ ਅਸੀਂ ਦੇਖਿਆ ਵੀ ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਿਹਨਾਂ ਮੁੱਦਿਆਂ ਤੇ ਚੋਣ ਲੜੀ ਜਾਂਦੀ ਆ ਕਿ ਜੀ ਅਸੀਂ ਤੁਹਾਨੂੰ ਜਿਹੜੇ ਆ ਟੋਇਲਟਸ ਬਣਾ ਕੇ ਦੇਵਾਂਗੇ, ਕਿ ਸਰਕਾਰ ਹਜੇ ਤੱਕ ਲੋਕਾਂ ਨੂੰ ਇਸ ਗੱਲ ਤੇ ਲੋਕਾਂ ਤੋਂ ਵੋਟ ਲੈ ਰਹੀ ਆ ਕਿ ਅਸੀਂ ਤੁਹਾਨੂੰ ਟੋਇਲਟ ਬਣਾ ਕੇ ਦੇਵਾਂਗੇ, ਕਿਉਂਕਿ ਲੋਕ ਟੋਇਲਟ ਬਣਾਉਣ ਤੱਕ ਦੀ ਸਮਰੱਥਾ 'ਚ ਵੀ ਇਹ ਹੈਗੇ। ਜਿਹੜੀਆਂ ਬੇਸਿਕ ਨੈਸੈਸਿਟੀਜ਼ ਨੇ ਉਹ ਤੱਕ ਹਜੇ ਤੱਕ ਭਾਰਤ ਦੇ ਲੋਕਾਂ ਦੀਆਂ ਪੂਰੀਆਂ ਨਹੀਂ ਹੋਈਆਂ ਵੀ ਇਸ ਦਰਜੇ ਦੀ ਮਤਲਬ ਇਸ ਪੱਧਰ ਦੀ ਗਰੀਬੀ ਆ ਉੱਥੇ ਤੇ ਵੈਲਥ ਦੀ ਡਿਸਟਰੀਬਿਊਸ਼ਨ ਸਹੀ ਨਹੀਂ। ਦੁਨੀਆ ਦੇ ਅਮੀਰ ਲੋਕ ਤੁਹਾਨੂੰ ਉੱਥੇ ਮਿਲ ਸਕਦੇ ਆ, ਅੰਬਾਨੀ ਅਡਾਨੀ ਵਰਗੇ ਪਰਿਵਾਰ ਜਿਹੜੇ ਆ ਉੱਥੇ ਤੁਹਾਨੂੰ ਮਿਲਣਗੇ ਜਾਂ ਹੋਰ ਅਮੀਰ ਪਰਿਵਾਰ ਮਿਲਣਗੇ, ਪਰ ਇੱਕ ਬਹੁਤ ਬੜੀ ਆਬਾਦੀ ਦਾ ਹਿੱਸਾ ਜਿਹੜਾ ਉੱਥੇ ਆ ਉਹ ਮਤਲਬ ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੁੰਦੀਆਂ ਉਹ ਵੀ ਮਤਲਬ ਲੈਣ ਦੇ ਯੋਗ ਉਹਨਾਂ ਦੇ ਕੋਲ ਪੈਸਾ ਨਹੀਂ। ਤੇ ਉਸ ਤੋਂ ਬਾਅਦ ਜਿਹੜੀ ਮਿਡਲ ਕਲਾਸ ਆ ਜਾਂਦੀ ਆ, ਮਿਡਲ ਕਲਾਸ ਦੇ ਕੋਲ ਇਹ ਹੁੰਦਾ ਵੀ ਜਿਹੜਾ ਗਰੀਬ ਆ ਉਹਦੇ ਲਈ ਤਾਂ ਮਤਲਬ ਰੋਟੀ ਦਾ ਤੇ ਛੱਤ ਦਾ ਮਸਲਾ ਵੱਡਾ ਹੁੰਦਾ, ਪਰ ਮਿਡਲ ਕਲਾਸ ਦੇ ਕੋਲ ਹੁਣ ਰੋਟੀ ਤੇ ਛੱਤ ਦਾ ਮਸਲਾ ਨਹੀਂ। ਮਿਡਲ ਕਲਾਸ ਜਿਹੜੀ ਆ ਉਹ ਭਾਵੇਂ ਉੱਥੇ ਸਰਕਾਰੀ ਨੌਕਰੀਆਂ ਕਰਨ ਵਾਲੇ ਲੋਕ ਨੇ ਜਾਂ ਫਿਰ ਪ੍ਰਾਈਵੇਟ ਸੈਕਟਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਇੱਕ ਇਨਕਮ ਉੱਥੇ ਮੰਨੀ ਜਾਂਦੀ ਹੈ 30 ਤੋਂ 35,000 40,000 ਮਤਲਬ ਰੁਪਈਆ ਜਿਹੜਾ ਮਹੀਨੇ ਦਾ ਬਣਾਉਣ ਵਾਲੇ ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਦੀਆਂ ਫਿਰ ਜਿਹੜੀਆਂ ਲੋੜਾਂ ਨੇ ਜਾਂ ਉਹਨਾਂ ਦੀਆਂ ਐਸਪੀਰੇਸ਼ਨਸ ਨੇ ਪ੍ਰੋਡਕਟ ਦੀਆਂ ਮਟੀਰੀਅਲ ਦੀਆਂ, ਉਹ ਹੁਣ ਗੱਡੀ ਲੈਣ ਦੀ ਐਸਪੀਰੇਸ਼ਨ ਹੁੰਦੀ ਆ, ਵੱਡਾ ਘਰ ਪਾਉਣ ਦੀ ਐਸਪੀਰੇਸ਼ਨ ਹੁੰਦੀ ਆ, ਜਾਂ ਜੋ ਉੱਥੋਂ ਦੀ ਜਿਹੜੀ ਰਿਚ ਕਲਾਸ ਜਾਂ ਹੁਣ ਗਲੋਬਲਾਈਜੇਸ਼ਨ ਦਾ ਏਡਾ ਵੱਡਾ ਜ਼ਮਾਨਾ ਆ ਗਿਆ ਵੀ ਮਾਰਕੀਟਿੰਗ ਦੁਨੀਆ ਦਾ ਹਰ ਪ੍ਰੋਡਕਟ ਜਿਹੜਾ ਆ ਇੰਡੀਆ ਦੀ ਓਪਨ ਮਾਰਕੀਟ ਦੇ ਵਿੱਚ ਅਵੇਲੇਬਲ ਆ, ਤਾਂ ਉਹਨਾਂ ਦੀ ਐਸਪੀਰੇਸ਼ਨ ਹੁੰਦੀ ਆ ਉਹਨੂੰ ਲੈਣ ਦੀ। ਤਾਂ ਇੰਡੀਆ ਦੀ ਜਿਹੜੀ ਇਕੋਨਮੀ ਆ ਉਹਦੇ ਵਿੱਚ ਉਹ ਆਪਣੀਆਂ ਉਹ ਐਸਪੀਰੇਸ਼ਨਸ ਪੂਰੀਆਂ ਨਹੀਂ ਕਰ ਸਕਦੇ ਆ ਵੀ ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀਆਂ ਵਧੀਆ ਕੰਟਰੀਜ਼ ਨੇ, ਡਿਵੈਲਪਡ ਕੰਟਰੀਜ਼ ਨੇ, US ਜਾਂ ਕੈਨੇਡਾ, ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੀਆਂ ਉਹ ਮਟੀਰੀਅਲਿਸਟਿਕ ਐਸਪੀਰੇਸ਼ਨਸ ਪੂਰੀਆਂ ਕਰ ਸਕਦੇ ਆ। ਤੇ ਦੂਜਾ ਇਹਨਾਂ ਮੁਲਕਾਂ ਦੇ ਵਿੱਚ ਕੈਨੇਡਾ US ਦੀ ਗੱਲ ਕਰੀਏ ਤਾਂ ਜਿਹੜਾ ਸਿਸਟਮ ਆ ਉਹ ਲੋਕਾਂ ਨੂੰ ਬਹੁਤ ਆਪਣੇ ਵੱਲ ਖਿੱਚਦਾ ਕਿ ਇੰਡੀਆ ਦੇ ਵਿੱਚ ਪੋਲੀਟੀਕਲ ਕਰਪਸ਼ਨ, ਉੱਥੋਂ ਦੀ ਬਿਊਰੋਕ੍ਰੈਟਿਕ ਕਰਪਸ਼ਨ ਜਿਹੜੀ ਆ ਉਹ ਇਸ ਪੱਧਰ ਤੱਕ ਦੀ ਆ ਵੀ ਜਿਹੜਾ ਮਿਡਲ ਕਲਾਸ ਆ ਜਿਹੜੀ ਉਹ ਮਤਲਬ ਉਹਨੂੰ ਜਸਟਿਸ ਦੀ ਆਸ ਨਹੀਂ ਲੱਗਦੀ ਉੱਥੇ ਵੀ ਜੇ ਉਹਦਾ ਕਿਤੇ ਕੋਈ ਮਸਲਾ ਖੜ ਜਾਂਦਾ ਆ, ਲੀਗਲ ਮਸਲਾ ਖੜ ਜਾਂਦਾ ਤਾਂ ਉਹਨੂੰ ਲੱਗਦਾ ਵੀ ਇਹ ਕਰਪਟ ਜਿਹੜੀ ਸੁਸਾਇਟੀ ਆ ਵੀ ਉਹਦੇ ਵਿੱਚ ਜਸਟਿਸ ਨਹੀਂ ਹੈਗਾ। ਤੇ ਉਹ ਫਿਰ ਇੱਥੇ ਜਿਹੜਾ ਆ ਵੀ US ਕੈਨੇਡਾ ਜਿਹੜਾ ਆ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ ਵੀ ਇੱਥੇ ਇੱਕ ਵਧੀਆ ਸਿਸਟਮ ਆ ਵੀ ਇਸ ਕਰਕੇ ਇਹ ਹੁਣ ਅਸੀਂ ਨਹੀਂ ਕਹਿ ਰਹੇ, ਅਸੀਂ ਇਕੱਲਾ ਕਹੀਏ ਫਿਰ ਤਾਂ ਮਤਲਬ ਇਹ ਕਿਹਾ ਜਾਣਾ ਵੀ ਇਹ ਤਾਂ ਦੇਖੋ ਜੀ ਸਿੱਖਾਂ ਦਾ ਚੈਨਲ ਆ, ਇਹ ਸਿੱਖ ਨੈਰੇਟਿਵ ਮਤਲਬ ਇੰਡੀਆ ਦੇ ਨਾਲ ਸਿੱਖਾਂ ਦੀ ਪੋਲੀਟੀਕਲ
ਜਿਹੜੀ ਸਟਰਗਲ ਆ ਉਹਦੇ ਕਰਕੇ ਇਹ ਗੱਲ ਕਹਿੰਦੇ ਆ, ਪਰ ਇਹ ਹੁਣ ਫੈਕਟ ਬੋਲਦੇ ਆ ਵੀ ਜੀ, ਜਿਹੜੇ ਇੰਡੀਆ ਦੀਆਂ ਸਟੇਬਲ ਸਟੇਟਸ ਨੇ ਗੁਜਰਾਤ ਵਰਗੀਆਂ, ਉੱਥੋਂ ਦੇ ਲੋਕ ਜਿਹੜੇ ਆ ਉਹ ਆਪਣੀ ਜਾਨ ਦਾਅ ਤੇ ਲਾ ਕੇ ਤੇ ਇਹ ਯੂਐਸ ਕੈਨੇਡਾ ਵਰਗੇ ਇਹਨਾਂ ਮੁਲਕਾਂ ਦੇ ਵੱਲ ਨੂੰ ਆ ਰਹੇ ਆ ਤੇ ਜਿਹਦੇ ਚੋਂ ਪੈਸਾ ਵੀ ਇਨਵੈਸਟ ਕਰ ਰਹੇ ਆ ਤੇ ਇਹਨਾਂ ਮੁਲਕਾਂ ਦੇ ਲਈ ਵੀ ਜਿਹੜੀ ਆ ਉਹ ਹੁਣ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਇਲੀਗਲ ਇਮੀਗ੍ਰੇਸ਼ਨ ਜਿਹੜੀ ਆ ਉਹ ਹਰ ਮੁਲਕ ਲਈ ਇੱਕ ਪ੍ਰੋਬਲਮ ਹੁੰਦੀ ਆ, ਤਾਂ ਉਹ ਜੀ, ਪ੍ਰੋਬਲਮ ਵੀ ਬਣ ਰਿਹਾ ਇਹਨਾਂ ਮੁਲਕਾਂ ਦੇ ਲਈ ਵੀ ਜਿਹਦੇ 'ਚ ਮੈਂ ਇੱਕ ਹੋਰ ਖਬਰ ਦਾ ਜ਼ਿਕਰ ਕਰਦੇ ਹਾਂ ਜਿਹੜੀ ਕਿ ਅਹਿਮਦਾਬਾਦ ਮਿਰਰ ਕਰਕੇ ਇੱਕ ਵੈਬਸਾਈਟ ਆ, ਉਹਦੇ ਤੇ ਖਬਰ ਲੱਗੀ ਆ ਇਹ 29 ਜੂਨ 2023 ਦੀ, ਜਿਹਦੇ 'ਚ ਇਹ ਸੀ ਕਿ ਗੁਜਰਾਤ ਦੇ ਜਿਹੜੇ ਕੁਛ ਸਟੂਡੈਂਟ ਨੇ ਉਹਨਾਂ ਦਾ ਮਤਲਬ ਉਹਨਾਂ ਨੂੰ ਡਿਪੋਰਟ ਕਰਨ ਦੀ ਗੱਲ ਹੋਈ ਸੀ ਕਿ FBI ਨੇ ਇਹ ਗੱਲ ਪਤਾ ਲਾਈ ਕਿ ਜਿਹੜੇ ਡਾਕੂਮੈਂਟਸ ਯੂਜ਼ ਕਰਕੇ ਉਹ US ਦੇ ਵਿੱਚ ਸਟੱਡੀ ਕਰਨ ਆਏ ਆ, ਉਹ ਜੀ, ਸਾਰੇ ਡਾਕੂਮੈਂਟਸ ਜਿਹੜੇ ਆ ਉਹ ਫੇਕ ਨੇ, ਵੀ ਜਿਹੜੇ ਆਇਲਸ ਦੇ ਜਾਂ ਟੋਫਲ ਦੇ ਜਿਹੜੇ ਐਗਜ਼ਾਮਸ ਹੁੰਦੇ ਆ ਜਿਹੜੇ ਕਿ ਰਿਕੁਆਇਰਮੈਂਟ ਹੁੰਦੀ ਆ ਉੱਥੇ US ਸਟੱਡੀ ਕਰਨ ਜਾਣ ਵਾਸਤੇ, ਤੇ ਉਹ ਸਾਰੇ ਫੇਕ ਜਿਹੜੇ ਆ ਬਣਾਏ ਗਏ ਆ। ਤਾਂ ਜੀ, ਮਤਲਬ ਜਿਹੜੀਆਂ ਫੈਮਲੀਜ਼ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇਲੀਗਲ ਤਰੀਕੇ ਨਾਲ ਆਉਣ ਤੋਂ ਲੈ ਕੇ ਜਿਹੜੇ ਸਟੂਡੈਂਟ ਸਟੱਡੀ ਦਾ ਜਿਹੜੇ ਗਲਤ ਤਰੀਕੇ ਨੇ ਉਹਨਾਂ ਨੂੰ ਵਰਤਣ ਤੱਕ ਹਰ ਤਰੀਕਾ ਜਿਹੜਾ ਆ ਵੀ ਉਹ ਇੰਡੀਆ ਦੇ ਜਿਹੜੇ ਸਟੇਬਲ ਸਟੇਟਸ ਨੇ ਜਿਹੜੇ ਮਤਲਬ ਉੱਥੋਂ ਦੇ ਲੋਕ ਆ ਉਹ ਵਰਤ ਰਹੇ ਆ ਕੈਨੇਡਾ ਤੇ US ਵਰਗੇ ਮੁਲਕਾਂ 'ਚ ਆਉਣ ਦੇ ਲਈ। ਜੀ। ਇਹ ਇੱਕ ਬੜਾ ਇੰਟਰਸਟਿੰਗ ਉਹ ਹੈਗਾ ਕਿਉਂਕਿ ਜਦੋਂ ਅਸੀਂ ਲੇਬਰ ਦੀ ਗੱਲ ਕਰਦੇ ਹਾਂ ਜਾਂ ਅਨਪੜ੍ਹਤਾ ਦੀ ਗੱਲ ਕਰਦੇ ਹਾਂ, ਉਹਦੇ 'ਚ ਇੱਕ ਡਿਫਰੈਂਟ ਕ੍ਰਾਈਟੇਰੀਆ ਆ ਜਾਂਦਾ ਹਨਾ। ਉਹਨਾਂ ਲੋਕਾਂ ਕੋਲ ਜੇ ਸਰਮਾਇਆ ਥੋੜ੍ਹਾ ਬਹੁਤ ਹੁੰਦਾ ਜਾਂ ਥੋੜ੍ਹੀ ਬਹੁਤ ਜ਼ਮੀਨ ਹੁੰਦੀ ਹੈ, ਉਹ ਵੇਚ ਕੇ ਕੱਢ ਕੇ ਉਹ ਇਹਨਾਂ ਮੁਲਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਇਕਨੋਮਿਕਲ ਰੀਜ਼ਨਸ ਕਰਕੇ। ਪਰ ਜਿਹੜੀ ਗੁਜਰਾਤ ਵਰਗੀ ਸਟੇਟ ਹੈ ਜਾਂ ਬਾਕੀ ਭਾਰਤ ਦੇ ਵਿੱਚੋਂ ਜਦੋਂ ਜਿਹੜੀ ਇਹ ਮਾਈਗ੍ਰੇਸ਼ਨ ਹੋ ਰਹੀ ਹੈ, ਉਹਦੇ ਰੀਜ਼ਨਸ ਮਤਲਬ ਡਿਫਰੈਂਟ ਨਜ਼ਰ ਆਉਂਦੇ ਆ। ਉਹ ਪੋਲੀਟੀਕਲੀ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹਨਾਂ ਤੋਂ ਕੰਪਲੀਟਲੀ ਡਿਫਰੈਂਟ ਜਾਂ ਉਹਨਾਂ ਸਾਰਿਆਂ ਨੂੰ ਉਹ ਛੁਟਿਆ ਦਿੰਦੇ ਆ, ਉਹਨਾਂ ਸਾਰਿਆਂ ਨੂੰ ਉਹ ਬਿਲਕੁਲ ਖ਼ਤਮ ਕਰ ਦਿੰਦੇ ਆ ਕਿ ਭਾਰਤ ਦੀ ਜਿਹੜੀ ਆਰਥਿਕਤਾ ਹੈਗੀ ਆ ਉਹਦੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਲਾ ਦਿੰਦੇ ਆ ਜਿਹੜੇ ਦਾਅਵੇ ਸਰਕਾਰ ਵੱਲੋਂ ਇਸ ਵਕਤ ਕੀਤੇ ਜਾ ਰਹੇ ਆ। ਫਿਰ ਦੂਜੀ ਗੱਲ ਆ ਜਾਂਦੀ ਹੈ ਵੀ ਜਿਹੜੀ ਸਰਕਾਰ ਦੀ ਆਪਣੀ ਐਕਸੈਪਟੈਂਸ ਦੀ ਗੱਲ ਹੁੰਦੀ ਆ। ਹੁਣ ਤੁਸੀਂ ਜਿਹੜੀ ਕੱਲ੍ਹ ਦੀ ਖਬਰ ਅਸੀਂ ਡਿਸਕਸ ਕੀਤੀ ਹੈ ਪਰਸੋਂ, ਜਿਹੜਾ ਜਹਾਜ਼ ਫਰਾਂਸ ਦੇ ਵਿੱਚੋਂ ਮੋੜਿਆ ਗਿਆ ਬੰਬੇ, ਹੁਣ ਤੁਸੀਂ ਦੇਖੋ ਵੀ ਸਰਕਾਰ ਵੱਲੋਂ ਉਸ ਜਹਾਜ਼ ਨੂੰ ਲੈ ਕੇ ਜਾਂ ਉਹਦੇ ਵਿੱਚ ਜਿਹੜੇ 300 ਦੇ ਕਰੀਬ ਪੈਸੇਂਜਰਸ ਸੀਗੇ, ਜਿਹਦੇ ਵਿੱਚੋਂ 100 ਸਵਾ 100 ਦੇ ਤੱਕ ਗਿਣਤੀ ਮੀਡੀਆ ਦੇ ਵਿੱਚ ਆ ਰਹੀ ਹੈ, ਵੇਰੀ ਕਰ ਰਹੀ ਹੈ ਕਿ ਇੰਨੇ ਲੋਕ ਜਿਹੜੇ ਨੇ ਉਹ ਗੁਜਰਾਤ ਤੋਂ ਸੀਗੇ। ਪਰ ਤੁਹਾਨੂੰ ਕਿਤੇ ਨਹੀਂ ਨਜ਼ਰ ਆਉਂਦਾ, ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਹੈਗੀ ਇਹਦੀ ਸਰਕਾਰ ਦੇ ਉੱਤੇ, ਨਾ ਗੁਜਰਾਤ ਦੀ ਸਰਕਾਰ ਸਟੇਟ ਗਵਰਨਮੈਂਟ ਵੱਲੋਂ, ਨਾ ਕੋਈ ਜਿਹੜੀ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਦੇ ਵੱਲੋਂ, ਨਾ ਕਿਸੇ ਹੋਰ ਵੱਲੋਂ ਕੋਈ ਸਟੇਟਮੈਂਟ ਨਹੀਂ ਹੈਗੀ, ਕੋਈ ਅਕਾਊਂਟੇਬਿਲਿਟੀ ਨਹੀਂ ਹੈਗੀ ਤੇ ਉਹਦੇ ਤੇ ਈਵਨ ਕੋਈ ਡਿਟੇਲਸ ਵੀ ਨਹੀਂ ਹੈਗੀਆਂ। ਕਿਤੇ ਵੀ ਮੀਡੀਆ ਦੇ ਵਿੱਚ ਜਾਂ ਕਿਤੇ ਵੀ ਤੁਹਾਨੂੰ ਉਹਨਾਂ ਬੰਦਿਆਂ ਦੇ ਨਾਂ ਨਹੀਂ ਲੱਭਦੇ ਵੀ ਕਿਹੜੇ ਬੰਦੇ ਸੀ ਜਿਹੜੇ ਇਲੀਗਲੀ ਇੱਕ ਜਹਾਜ਼ ਮਤਲਬ ਪ੍ਰਾਈਵੇਟ ਜਹਾਜ਼ ਚਾਰਟਰ ਜਹਾਜ਼ ਕਰਕੇ, ਮਤਲਬ ਇੱਕ ਬੰਦੇ ਦਾ ਨਾਂ ਜ਼ਰੂਰ ਆ ਰਿਹਾ ਜਿਹੜਾ ਗੁਜਰਾਤ ਤੋਂ ਬਿਲੋਂਗ ਕਰਦਾ, ਵੀ ਉਹਨੇ 3 ਕਰੋੜ ਰੁਪਏ ਦੀ ਉੱਥੋਂ ਜਹਾਜ਼ ਉਹ ਕਰਕੇ ਉਹ ਮਤਲਬ ਸਾਰਾ ਇੱਕ ਉਹਨੇ ਧੰਦਾ ਬਣਾਇਆ ਹੋਇਆ ਵੀ ਉਹਨਾਂ ਲੋਕਾਂ ਕੋਲੋਂ ਪੈਸੇ ਲੈ ਕੇ ਜਹਾਜ਼ ਏਦਾਂ ਦੁਬਈ ਰਾਹੀਂ ਫਿਰ ਅੱਗੇ ਸਾਊਥ ਅਮਰੀਕਾ ਦੇ ਵਿੱਚ ਲਿਆ ਕੇ ਤੇ ਲੋਕਾਂ ਨੂੰ ਇੱਥੇ ਤੱਕ ਪਹੁੰਚਾਉਣ ਦਾ ਉਹਨੇ ਉਹ ਸਿਸਟਮ ਬਣਾਇਆ ਹੋਇਆ। ਤੇ ਹੁਣ ਪਰ ਅਕਾਊਂਟੇਬਿਲਿਟੀ ਕਿੱਥੇ ਰਹਿ ਜਾਂਦੀ ਹੈ ਸਰਕਾਰ ਦੀ? ਕੋਈ ਨਾਮ ਨਹੀਂ ਉਹਨਾਂ ਬੰਦਿਆਂ ਦੇ, ਕੋਈ ਕੇਸ ਰਜਿਸਟਰ ਦੀ ਗੱਲ ਨਹੀਂ ਆਉਂਦੀ ਹੈਗੀ, ਕੋਈ ਕੁਛ ਹੋਰ ਨਹੀਂ। ਸੋ ਜਿਹੜੀ ਗੱਲ ਸਰਕਾਰ ਦੇ ਦਾਅਵਿਆਂ ਨੂੰ ਛੁਟਿਆਉਂਦੀ ਹੈ ਜਿਹੜੀ ਖਬਰ, ਉਸ ਗੱਲ ਨੂੰ ਤੇ ਜਿਹਨੂੰ ਕਹਿੰਦੇ ਵੀ ਇੱਧਰਲੇ ਕੰਨ 'ਚ ਪਾਓ ਤੇ ਉੱਧਰੋਂ ਕੱਢ ਦਿਓ, ਇਸ ਕਿਸਮ ਦੀ ਗੱਲ ਕੀਤੀ ਜਾਂਦੀ ਹੈ। ਤੇ ਜਿਹੜੇ ਫੈਕਟਸ ਹੈਗੇ ਆ ਉਹਨਾਂ ਨੂੰ ਦਰਕਿਨਾਰ ਕਰਕੇ ਆਪਣੀ ਕਿਸਮ ਦੀ ਜਿਹੜੀ ਨੈਰੇਟਿਵ ਹੈ ਉਹ ਪੇਸ਼ ਕੀਤਾ ਜਾਂਦਾ। ਉਹ ਹੁਣ ਅਸੀਂ ਪੋਲੀਟੀਕਲੀ ਵੀ ਦੇਖ ਰਹੇ ਹਾਂ, ਇਸ ਮਾਮਲੇ 'ਚ ਵੀ ਦੇਖ ਰਹੇ ਹਾਂ, ਇਕਨੋਮਿਕਲੀ ਕਿਸ ਕਿਸਮ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਉਹ ਹਰ ਇੱਕ ਚੀਜ਼ ਨੂੰ ਆਪਣਾ ਗਲਬਾ ਬਣਾ ਕੇ ਜਾਂ ਆਪਣੇ ਅੰਡਰ ਕੰਟਰੋਲ ਦੇ ਵਿੱਚ ਲਿਆ ਕੇ ਉਸ ਕਿਸਮ ਦੀ ਨੀਤੀ ਤਹਿਤ ਚੱਲ ਰਿਹਾ ਜਿਹੜਾ ਇਹ ਸਾਰਾ ਸਿਸਟਮ ਚੱਲ ਰਿਹਾ। ਤਾਂ ਤੁਸੀਂ ਕੀ ਦੇਖ ਰਹੇ ਹੋ ਵੀ ਜੇ ਅਸੀਂ ਇਕਨੋਮਿਕਲੀ ਦੇਖਣਾ ਹੋਵੇ ਜਿਹੜੀ ਭਾਰਤ ਦੀ ਸਿਚੁਏਸ਼ਨ ਹੈ, ਥੋੜ੍ਹਾ ਜਿਹਾ ਕਿਉਂਕਿ ਅਸੀਂ ਇਕਨੋਮਿਕਲ ਪਾਰਟ ਦੇ ਉੱਤੇ ਫੋਕਸ ਕਰ ਰਹੇ ਹਾਂ ਇਸ ਡਿਸਕਸ਼ਨ ਦੇ ਵਿੱਚ, ਵੀ ਇੱਕ ਸਮਾਂ ਸੀ ਜਦੋਂ
ਲੇਟ 80s ਅਰਲੀ 90s ਦੇ ਵਿੱਚ ਜਿਹੜੀ ਭਾਰਤ ਦੀ ਸਿਚੁਏਸ਼ਨ ਹੈ ਉਹ ਜਿਵੇਂ ਅੱਜ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਆ ਇਕਨੋਮਿਕਲੀ, ਭਾਰਤ ਉਸ ਕਿਸਮ ਦੀ ਸਿਚੁਏਸ਼ਨ ਵੱਲ ਨੂੰ ਵੱਧ ਰਿਹਾ ਸੀ। ਚਲੋ ਉਸ ਮੌਕੇ ਦੇ ਉੱਤੇ ਭਾਰਤ ਦੇ ਜਿਹੜੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣੇ ਆ, ਡਾਕਟਰ ਮਨਮੋਹਨ ਸਿੰਘ, ਮੌਂਟੇਕ ਸਿੰਘ ਆਹਲੂਵਾਲੀਆ, ਇਹਨਾਂ ਦੀਆਂ ਨੀਤੀਆਂ ਸੀ ਕੁਝ ਟੀਮ ਦੀਆਂ ਜਿਹੜੀਆਂ ਉਹਨਾਂ ਨੇ ਮਤਲਬ ਫੋਰਨ ਇਨਵੈਸਟਮੈਂਟ ਦੇ ਥੱਲੇ ਜਿਹੜੀ ਮਾਰਕੀਟ ਸੀਗੀ ਸਾਰੀ ਕੰਸੈਂਟਰੇਟਡ, ਜਾਂ ਭਾਰਤ ਦੀ ਇੰਟਰਨਲ ਮਾਰਕੀਟ ਸੀਗੀ ਉਹਦੇ ਵਿੱਚ ਉਹਨਾਂ ਨੇ ਵੱਡੀਆਂ ਕੰਪਨੀਆਂ ਦਾ, ਵਾਲਮਾਰਟ ਤੇ ਇਸ ਕਿਸਮ ਦੀਆਂ ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਹੈਗੇ ਆ ਉਹਨਾਂ ਦਾ ਇਨਫਲਕਸ ਹੁੰਦਾ ਤੇ ਮਾਰਕੀਟ ਦੇ ਵਿੱਚ ਪੈਸਾ ਆਉਂਦਾ, ਉਹਦੇ ਨਾਲ ਜਿਹੜੀ ਇਕੋਨਮੀ ਹੈ ਮਤਲਬ ਉਹਨਾਂ ਨੇ ਕਈ ਚੇਂਜਸ ਕੀਤੀਆਂ ਇਸ ਕਿਸਮ ਦੀਆਂ ਜਿਹਨੇ ਇਕੋਨਮੀ ਨੂੰ ਇੱਕ ਹੁਲਾਰਾ ਵੀ ਦਿੱਤਾ। ਪਰ ਅੱਜ ਦੀ ਜਿਹੜੀ ਮੋਦੀ ਸਰਕਾਰ ਹੈ ਉਹਦੀ ਉਸ ਹਵਾਲੇ ਦੇ ਨਾਲ ਇਕਨੋਮਿਕਲੀ ਕਿਸ ਕਿਸਮ ਦੀ ਸਿਚੁਏਸ਼ਨ ਨਜ਼ਰ ਆ ਰਹੀ ਹੈ, ਜਿੱਥੇ ਭਾਰਤ ਸਰਕਾਰ ਦੇ ਦਾਅਵਿਆਂ ਦੇ ਉੱਤੇ ਕੁਐਸਚਨ ਮਾਰਕ ਲੱਗ ਰਿਹਾ ਹੈ। ਇਕੱਲਾ ਇਹ ਫੈਕਟਸ ਨਹੀਂ, ਈਵਨ ਜਿਹੜੀਆਂ ਆਪੋਜੀਸ਼ਨ ਧਿਰਾਂ ਹੈਗੀਆਂ ਨੇ ਉਹ ਵੀ ਭਾਰਤ ਸਰਕਾਰ ਦੇ ਦਾਅਵਿਆਂ ਦੇ ਉੱਤੇ, ਜਿਹੜੇ ਫਾਈਨੈਂਸ ਮਿਨਿਸਟਰ ਹੈਗੇ ਆ ਜਾਂ ਮੋਦੀ ਸਰਕਾਰ ਦੀ ਜਿਹੜੀ ਵੀ ਇਸ ਕਿਸਮ ਦੀ ਗੱਲ ਹੁੰਦੀ ਹੈ ਉਹਦੇ ਤੇ ਕੁਐਸਚਨ ਮਾਰਕ ਲਾਉਂਦੇ ਆ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਇੰਡੀਆ ਦੀ ਇਸ ਟਾਈਮ ਦੀ ਇਕਨੋਮਿਕ ਸਿਚੁਏਸ਼ਨ ਆ, ਮਤਲਬ ਉਹਦੇ 'ਚ ਮੈਂ ਸਿਰਫ ਇਹ ਗੱਲ ਕਰਨੀ ਚਾਹੁੰਦਾ ਕਿ ਤੁਹਾਨੂੰ ਯਾਦ ਹੋਣਾ ਨਰਿੰਦਰ ਮੋਦੀ ਦੀ ਗਵਰਨਮੈਂਟ ਨੇ ਮੇਕ ਇਨ ਇੰਡੀਆ ਦਾ ਇੱਕ ਪ੍ਰੋਜੈਕਟ ਲਿਆਂਦਾ ਸੀ, ਜਿਹੜਾ ਕਿ ਪੂਰੀ ਤਰ੍ਹਾਂ ਫੇਲ ਹੋਇਆ ਆ। ਮਤਲਬ ਉਹ ਪ੍ਰੋਜੈਕਟ ਸੀ ਕਿ ਜਦੋਂ ਕੋਵਿਡ ਦੇ ਦੌਰਾਨ ਚਾਈਨਾ ਦੇ ਵਿੱਚ ਜਿਹੜੀ ਸਾਰੀ ਸਪਲਾਈ ਚੇਨ ਆ ਦੁਨੀਆ ਦੀ, ਉਹਦੇ ਬਾਰੇ ਗੱਲ ਤੁਰੀ ਕਿ ਚਾਈਨਾ ਤੋਂ ਉਹਨੂੰ ਸ਼ਿਫਟ ਕੀਤਾ ਜਾਵੇ ਕਿਸੇ ਹੋਰ ਮੁਲਕ ਦੇ ਵਿੱਚ, ਤਾਂ ਇੰਡੀਆ ਨੇ ਦਾਅਵਾ ਕੀਤਾ ਕਿ ਉਹ ਇੰਡੀਆ ਹੋ ਸਕਦਾ ਆ ਵੀ ਜਿੱਥੇ ਜਿਹੜੀ ਪ੍ਰੋਡਕਸ਼ਨ ਆ ਦੁਨੀਆ ਦੇ ਵਿੱਚ, ਮਤਲਬ ਇੱਕ ਪ੍ਰੋਡਕਸ਼ਨ ਲਾਈਨ ਦੁਨੀਆ ਦੇ ਲਈ ਬਣ ਸਕਦੀ ਆ। ਪਰ ਉਹ ਇੰਡੀਆ ਦੀਆਂ, ਅਸੀਂ ਕੱਲ੍ਹ ਜਿਹੜਾ ਜ਼ਿਕਰ ਕਰਕੇ ਹਟੇ ਹਾਂ, ਜਿਹੜੀਆਂ ਇੰਡੀਆ ਦੀਆਂ ਮਤਲਬ ਡੈਮੋਕ੍ਰੈਟਿਕ ਵੈਲਿਊਜ਼ ਤੋਂ ਪਿੱਛੇ ਹਟਣਾ ਤੇ ਰਸ਼ੀਆ ਵਾਲੇ ਪਾਸੇ ਜਾਂ ਉਹੋ ਜਿਹਾ ਰੁੱਖ ਲੈਣਾ ਇੰਡੀਆ ਦੀ ਫੋਰਨ ਪੋਲਿਸੀ ਦਾ, ਉਹ ਵੀ ਕਾਰਨ ਰਿਹਾ। ਤੇ ਦੂਜਾ, ਇੰਡੀਆ ਦੇ ਕੋਲ ਸਿਸਟਮ ਨਹੀਂ ਉਹ ਕੈਪੇਬਲ ਹੈਗਾ ਉਸ ਪੱਧਰ ਦਾ ਵੀ ਜਿਹਦੇ ਨਾਲ ਉਹ ਚਾਈਨਾ ਨੂੰ ਕੰਪੀਟ ਕਰ ਸਕੇ। ਤੇ ਜੀ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਉਹਨਾਂ ਦਾ ਜਿਹੜਾ ਪੂਰੀ ਤਰ੍ਹਾਂ ਟਰਸਟ ਵੀ ਇੰਡੀਆ ਦੇ ਉੱਤੇ ਉਵੇਂ ਨਹੀਂ ਬਣ ਸਕਿਆ, ਤਾਂ ਕਰਕੇ ਜਿਹੜਾ ਇਹ ਸਾਰੇ ਕਾਰਨ ਰਹੇ ਕਿ ਮੇਕ ਇਨ ਇੰਡੀਆ ਪੂਰੀ ਤਰ੍ਹਾਂ ਫੇਲ ਹੁੰਦਾ ਨਜ਼ਰ ਆ ਰਿਹਾ। ਤੇ ਉਸ ਤੋਂ ਇਲਾਵਾ ਜਿਹੜੀ ਇਸ ਟਾਈਮ ਇੰਡੀਆ ਦੀ ਇਕੋਨਮੀ ਆ, ਤਾਂ ਮੈਂ ਮਤਲਬ ਸੌਖੇ ਸ਼ਬਦਾਂ 'ਚ ਦੱਸਣਾ ਹੋਵੇ ਤਾਂ ਇੰਡੀਆ ਦੀ ਇਕੋਨਮੀ ਜਿਹੜੀ ਆ ਉਹ ਪ੍ਰੋਡਕਸ਼ਨ ਬੇਸਡ ਨਹੀਂ ਹੈਗੀ, ਉਹ ਹੈਗੀ ਆ ਦਲਾਲੀ ਬੇਸਡ। ਵੀ ਜਿਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਅਸੀਂ ਦੇਖ ਸਕਦੇ ਹਾਂ ਵੀ ਜੋ ਤੇਲ ਵਾਲੇ ਮਾਮਲੇ 'ਚ ਕੀਤਾ ਇੰਡੀਆ ਨੇ, ਵੀ ਰਸ਼ੀਆ ਦਾ ਜਿਹੜਾ ਤੇਲ ਆ ਉਹ ਇੰਡੀਆ ਨੇ ਲੈ ਕੇ ਤੇ ਸਾਰੀ ਦੁਨੀਆ ਦੇ ਵਿੱਚ ਫਿਰ ਅੱਗੇ ਉਹਨੂੰ ਭੇਜਿਆ, ਹਨਾ। ਤੇ ਉਹ ਇੱਕ ਤਰ੍ਹਾਂ ਦਾ ਦਲਾਲੀ ਵਾਲਾ ਕੰਮ ਆ, ਵੀ ਇਹ ਦਲਾਲ ਕਿਸਮ ਦਾ ਜਿਹੜਾ ਇਹਨਾਂ ਦਾ ਸਿਸਟਮ ਆ ਵੀ ਹਜੇ ਉਹਦੇ ਤੇ ਸਰਵਾਈਵ ਕਰ ਰਿਹਾ, ਪਰ ਉਹ ਲੌਂਗ ਟਰਮ ਸਰਵਾਈਵਲ ਉਹਦਾ ਪੋਸੀਬਲ ਨਹੀਂ ਜਦੋਂ ਤੱਕ ਤੁਹਾਡੀ ਆਪਣੀ ਪ੍ਰੋਡਕਸ਼ਨ ਜਿਹੜੀ ਆ ਉਹ ਨਹੀਂ ਹੁੰਦੀ ਵੱਡੇ ਪੱਧਰ ਤੇ। ਤਾਂ ਇੰਡੀਆ ਦੇ ਕੋਲ ਮੈਨ ਪਾਵਰ ਹੈਗੀ ਆ, ਪਰ ਇੰਡੀਆ ਦੇ ਕੋਲ ਵਿੱਚ ਕਿਉਂਕਿ ਇੱਕ ਤਾਂ ਕਰਪਸ਼ਨ ਬਹੁਤ ਜ਼ਿਆਦਾ ਆ ਤੇ ਦੂਜਾ ਮਤਲਬ ਇਨਫਰਾਸਟਰਕਚਰ ਦੀ ਘਾਟ ਆ, ਤੇ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਮਾਈਂਡਸ ਵੀ ਜਿਹੜੇ ਉੱਦਾਂ ਦੇ ਸ਼ਾਰਪ ਹੈਗੇ, ਜਿਹੜੀ ਲੇਬਰ ਵੀ ਜਿਹੜੀ ਆ ਸਕਿਲਡ ਲੇਬਰ ਜਿਹੜੀ ਆ ਉਹਦੀ ਬਹੁਤ ਘਾਟ ਆ, ਜਿਹਦੇ ਕਰਕੇ ਇੰਡੀਆ ਉਹ ਚੀਜ਼ ਨੂੰ ਅਚੀਵ ਨਹੀਂ ਕਰ ਪਾਇਆ ਵੀ ਅੱਜ ਜਿਹੜੀ ਇੱਕ ਓਪਰਚੁਨਿਟੀ ਬਣੀ ਸੀ। ਤੇ ਜੀ ਦੂਜਾ, ਜਿਹੜੀ ਇਸ ਤੋਂ ਇਲਾਵਾ ਜਿਹੜੀ ਇਕਨੋਮਿਕਲ ਸਿਚੁਏਸ਼ਨ ਹੁੰਦੀ ਆ ਕਿਸੇ ਵੀ ਕੰਟਰੀ ਦੀ, ਮਤਲਬ ਖਾਸ ਤੌਰ ਤੇ ਇੰਡੀਆ ਦੇ ਸੰਦਰਭ 'ਚ ਅਸੀਂ ਗੱਲ ਕਰਨੀ ਹੋਵੇ ਤਾਂ ਮੈਂ ਇੱਕ ਕੋਟ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ। JNU ਦੇ ਪ੍ਰੋਫੈਸਰ ਨੇ ਅਰੁਣ ਕੁਮਾਰ, ਮਤਲਬ ਸਾਬਕਾ ਜੀ ਪ੍ਰੋਫੈਸਰ ਨੇ, ਉਹਨਾਂ ਦਾ ਦਾ ਵਾਇਰ ਦੇ ਵਿੱਚ ਉਹਨਾਂ ਦੀ ਇੱਕ ਸਟੇਟਮੈਂਟ ਸੀ ਇੰਡੀਆ ਦੀ ਜਿਹੜੀ ਸਾਨੂੰ ਬਾਹਰੋਂ ਇਕਨੋਮਿਕ ਗਰੋਥ ਦਿਖਦੀ ਆ ਉਹਦੇ ਬਾਰੇ। ਉਹ ਕਹਿੰਦੇ ਆ, ਯੂਅਰ ਇਨਕਮ ਲੈਵਲਸ ਇੰਡੀਕੇਟ ਦਾ ਲੈਵਲ ਆਫ ਵੈਲਫੇਅਰ ਆਫ ਸੋਸਾਇਟੀ, because there are so many things in welfare of society such as education, health, nutrition, and what kind of nutrition, and so many other factors are there. Broadly, the human development indicator goes along with the national income indicator, and the national income indicator shows how much is the per capita income, but that hides the fact that rich are gaining most of the benefits and the poor are not getting much. ਤੇ ਇਹ ਆ ਵੀ ਉਹ ਕਹਿੰਦੇ ਆ ਵੀ ਜਿਹੜੇ ਇਹ ਸਾਰੇ ਸਾਨੂੰ ਪਰ ਕੈਪੀਟਾ ਇਨਕਮ ਦੇ ਇੰਡੀਕੇਟਰਸ ਹੁੰਦੇ ਆ, ਵੀ ਇਹ ਤੁਸੀਂ ਇਹਨਾਂ ਨੂੰ ਇਕੱਲਿਆਂ ਨਹੀਂ ਦੇਖ ਸਕਦੇ, ਤੁਹਾਨੂੰ ਜਿਹੜੀ ਮਤਲਬ ਜਿਹੜੀਆਂ ਵੈਲਫੇਅਰ ਸਿਚੁਏਸ਼ਨਸ ਹੁੰਦੀਆਂ ਨੇ ਗਰਾਊਂਡ ਦੇ ਉੱਤੇ, ਵੀ ਉਹਨਾਂ ਦੋਨਾਂ ਨੂੰ ਜੋੜ ਕੇ ਹੀ ਤੁਸੀਂ ਕਿਸੇ ਵੀ ਕੰਟਰੀ ਦੀ ਜਿਹੜੀ ਇਕਨੋਮਿਕ ਗਰੋਥ ਆ ਜਾਂ ਡਿਵੈਲਪਮੈਂਟ ਆ ਉਹਨੂੰ ਤੁਸੀਂ ਦੇਖ ਸਕਦੇ ਹੋ। ਤੇ ਇੰਡੀਆ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇੱਥੇ ਦਾ ਇਲੈਕਸ਼ਨ ਇਸ ਗੱਲ ਤੇ ਲੜੇ ਜਾਂਦੇ ਆ ਵੀ ਲੋਕਾਂ ਨੂੰ ਹਜੇ ਤੱਕ ਟਾਇਲਟ ਨਹੀਂ ਮਿਲੇ ਮਤਲਬ ਸਹੀ ਤਰੀਕੇ ਦੇ, ਤੇ ਉਹ ਮੁੱਦਾ ਬਣਦਾ ਇਲੈਕਸ਼ਨਸ ਦੇ ਵਿੱਚ, ਲੋਕਾਂ ਨੂੰ ਲਿਊਰ ਕੀਤਾ ਜਾਂਦਾ ਟਾਇਲਟਸ ਦੇ ਮਸਲੇ ਤੇ। ਤੇ ਇਸ ਤੋਂ ਇਲਾਵਾ ਸਾਫ਼ ਪਾਣੀ ਨਹੀਂ ਮਿਲ ਰਿਹਾ ਲੋਕਾਂ ਨੂੰ ਪੀਣ ਦੇ ਲਈ। ਤੇ ਅੱਜ ਵੀ ਜਿਹੜਾ ਨਰਿੰਦਰ ਮੋਦੀ ਆ ਉਹਦੀਆਂ ਵੱਡੀਆਂ ਪੋਲਿਸੀਜ਼ ਜਿਹੜੀਆਂ ਨੇ
ਉਹ ਇਸੇ ਗੱਲ ਤੇ ਫੋਕਸਡ ਆ ਕਿ ਮੈਂ ਤੁਹਾਨੂੰ ਪੀਣ ਵਾਲਾ ਸਾਫ਼ ਪਾਣੀ ਪ੍ਰੋਵਾਈਡ ਕਰਵਾਊਂਗਾ। ਤਾਂ ਇਹ ਹਜੇ ਤੱਕ ਇੰਡੀਆ ਜਿਹੜਾ ਆ ਉਹ ਬਹੁਤ ਮਤਲਬ ਇੰਡੀਆ ਇਹ ਦਾਅਵਾ ਕਰਦਾ ਕਿ ਅਸੀਂ ਇਕਨੋਮਿਕਲੀ ਜਿਹੜੀਆਂ ਕਈ ਕੰਟਰੀਜ਼ ਹੈਗੀਆਂ ਨੇ, ਸਾਡੀ ਜਿਹੜੀ ਓਵਰਆਲ ਵੈਲਥ ਆ ਜਾਂ GDP ਆ ਸਾਡੀ, ਉਹਨਾਂ ਤੋਂ ਮਤਲਬ ਵੈਸਟਰਨ ਕੰਟਰੀਜ਼ ਤੋਂ ਵੀ ਜਿਹੜੀ ਆ ਉਹ ਵੱਧ ਗਈ ਆ। ਪਰ ਜੇ ਜੀ ਅਸੀਂ ਮਤਲਬ ਗਰਾਊਂਡ ਤੇ ਦੇਖਣਾ, ਮਸਲਾ ਇਹ ਆ ਵੀ ਇੰਡੀਆ ਦੀ ਜੇ ਉਹ GDP ਵਧੀਆ ਤਾਂ ਉਹ ਬੰਦੇ ਵੀ ਕਿੰਨੇ ਆ ਉੱਥੇ ਖਾਣ ਵਾਲੇ। ਮਤਲਬ ਤੁਹਾਡੇ ਕੋਲ ਪੋਪੂਲੇਸ਼ਨ ਵੀ, ਤੁਸੀਂ ਦੁਨੀਆ ਦੀ ਇੱਕ ਸਭ ਤੋਂ ਵੱਡੀ ਪੋਪੂਲੇਸ਼ਨ ਜਿਹੜੀ ਆ ਉਹ ਸਾਂਭੀ ਬੈਠੇ ਹੋ। ਤੇ ਪੋਪੂਲੇਸ਼ਨ ਦੇ ਵਿੱਚ ਵੀ ਜਿਹੜੀਆਂ ਤੁਹਾਡੀਆਂ ਸੈਂਟਰਲ ਇੰਡੀਆ ਤੇ ਨੌਰਥ ਇੰਡੀਆ ਦੀਆਂ ਹਿੰਦੀ ਬੈਲਟ ਜਾਂ ਕਾਊ ਬੈਲਟ ਵਾਲੀਆਂ ਸਟੇਟਸ ਨੇ, ਉਹਨਾਂ ਦੀ ਸਭ ਤੋਂ ਵੱਧ ਇਹਦੇ ਵਿੱਚ ਪੋਪੂਲੇਸ਼ਨ ਗਰੋਥ ਦੇ ਵਿੱਚ ਹਿੱਸੇਦਾਰੀ ਆ। ਤੇ ਜੇ ਉਹਨਾਂ ਦੀ ਵੈਸੇ ਓਵਰਆਲ ਹਿੱਸੇਦਾਰੀ ਦੇਖਣੀ ਹੋਵੇ ਡਿਵੈਲਪਮੈਂਟ ਦੇ ਵਿੱਚ, ਤਾਂ ਉਹ ਉਨਾ ਹੀ ਥੱਲੇ ਚਲੇ ਜਾਂਦੇ ਆ। ਚਾਹੇ ਪੜ੍ਹਾਈ ਲਿਖਾਈ ਦੇ ਪਾਸੇ ਨੂੰ ਦੇਖਣਾ ਹੋਵੇ, ਚਾਹੇ ਤੁਸੀਂ ਹੋਰ ਸਾਰੇ ਜਿਹੜੇ ਫੈਕਟਰਸ ਹੁੰਦੇ ਉਹਨਾਂ 'ਚ ਕੰਸੀਡਰ ਕਰਨਾ ਹੋਵੇ, ਪਰ ਜਿਹੜੀ ਪੋਪੂਲੇਸ਼ਨ ਗਰੋਥ ਆ ਉਹ ਇਹਨਾਂ ਸੂਬਿਆਂ ਦੀ ਸਭ ਤੋਂ ਵੱਧ ਰਹੀ ਆ। ਤੇ ਮਤਲਬ ਇੰਡੀਆ ਦੀ ਜਿਹੜਾ GDP ਵਾਲਾ ਉਹ ਸਾਰਾ ਫੈਕਟਰ ਆ, ਉਹਨੂੰ ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਚਾਹੀਦਾ। ਤੇ ਇਸ ਕਰਕੇ ਜਿਹੜੀ ਇੰਡੀਆ ਦੀ ਇਕਨੋਮਿਕਲ ਸਿਚੁਏਸ਼ਨ ਆ ਉਹ ਇੰਨੀ ਜ਼ਿਆਦਾ ਮਤਲਬ ਕੋਈ ਅਸੀਂ ਕਹਿ ਸਕਦੇ ਹਾਂ ਕਿ ਵਧੀਆ ਨਹੀਂ ਆ, ਵੀ ਜਿਹਦੇ ਕਰਕੇ ਉੱਥੋਂ ਲੋਕ ਜਿਹੜੇ ਆ, ਜਿਹੜੀਆਂ ਪੋਲੀਟੀਕਲੀ ਸਟੇਬਲ ਸਟੇਟਸ ਨੇ ਗੁਜਰਾਤ ਵਰਗੀਆਂ, ਉੱਥੋਂ ਵੀ ਲੋਕ ਆਪਣੀ ਜਾਨ ਦਾ ਤੇ ਲਾ ਕੇ ਭੱਜ ਰਹੇ ਆ। ਮੈਂ ਮਤਲਬ ਤੁਹਾਨੂੰ ਦੱਸਦਾ ਵੀ ਇਹ DW ਇਹ ਜਰਮਨੀ ਦਾ ਪੇਪਰ ਆ। ਇਹਨਾਂ ਨੇ ਇੱਕ ਰਿਪੋਰਟ ਛਾਪੀ 4 ਜੁਲਾਈ 2023 ਨੂੰ। ਇਹਦੇ ਵਿੱਚ ਉਹਦਾ ਟੌਪਿਕ ਸੀ ਵਾਈ ਆਰ ਅਨਡਾਕੂਮੈਂਟਡ ਗੁਜਰਾਤੀਸ ਮਾਈਗ੍ਰੇਟਿੰਗ ਟੂ ਦਾ US। ਤੇ ਜਿਹਦੇ ਵਿੱਚ ਉਹ ਅੱਗੇ ਸਾਰੀ ਰਿਪੋਰਟ ਬੜੀ ਡਿਟੇਲਡ ਦੱਸਦੇ ਆ ਵੀ ਗੁਜਰਾਤੀ ਜਿਹੜੇ ਆ ਉਹ ਕਿਉਂ ਰਿਸਕ ਲੈ ਕੇ ਤੇ US ਜਿਹੜਾ ਜਾ ਰਹੇ ਆ। ਤੇ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਇਹ ਤਾਂ ਜਹਾਜ਼ ਮੁੜ ਕੇ ਗਿਆ ਤੇ ਕਿਸੇ ਦੀ ਅਕਾਊਂਟੇਬਿਲਿਟੀ ਨਹੀਂ ਹੋਈ ਜਾਂ ਕੋਈ ਜ਼ਿਕਰ ਨਹੀਂ ਹੋ ਰਿਹਾ ਵੀ ਸਟੇਟ ਜਿਹੜੀ ਆ ਗਵਰਨਮੈਂਟ ਫਿਕਰਮੰਦ ਨਹੀਂ ਹੋ ਰਹੀ ਵੀ ਸਾਡੇ ਲੋਕ ਏਦਾਂ ਮਤਲਬ ਰਿਸਕ ਲੈ ਕੇ ਦੇਸ਼ ਛੱਡ ਕੇ ਜਾ ਰਹੇ ਆ। ਪਰ ਮਤਲਬ ਇਹ ਪਿਛਲੇ ਇਸੇ ਸਾਲ ਦੀ ਗੱਲ ਆ, 2023 ਦੀ, ਕੁਛ ਮਹੀਨੇ ਪਹਿਲਾਂ, ਵੀ ਗੁਜਰਾਤ ਦੀ ਇੱਕ ਫੈਮਿਲੀ ਸੀ ਜਿਹਦੇ ਵਿੱਚ 4 ਜੀ ਸੀ, ਪਿਓ, ਉਹਦੀ ਮਾਂ ਪਿਓ ਤੇ ਉਹਨਾਂ ਦੇ ਇੱਕ ਮੁੰਡਾ ਤੇ ਕੁੜੀ, ਜਿਹਨਾਂ ਦੀ ਕਿ US ਐਂਟਰ ਕਰਦਿਆਂ ਦੀ ਕੈਨੇਡਾ ਪਹਿਲਾਂ ਟੂਰਿਸਟ ਵੀਜ਼ੇ ਤੇ ਆਏ, ਮਤਲਬ ਇੱਕ ਉਹ ਫਰੋਡ ਕੀਤਾ। ਤੇ ਉਹ ਤੋਂ ਬਾਅਦ ਕੈਨੇਡਾ ਤੋਂ ਫਿਰ ਉਹ US ਐਂਟਰ ਕਰ ਰਹੇ ਸੀ ਇਲੀਗਲ ਤਰੀਕੇ ਦੇ ਨਾਲ। ਤੇ ਉਹ ਜਿਹੜਾ ਸਮੁੰਦਰ ਰਾਹੀਂ ਪਾਣੀ ਦੇ ਰਸਤੇ ਕਰ ਰਹੇ ਸੀ ਤੇ ਉਹਨਾਂ ਦੀ ਬੋਟ ਉੱਥੇ ਡੁੱਬਣ ਦੇ ਕਰਕੇ ਇਹਨਾਂ 4 ਦੀ ਮੌਤ ਹੋ ਗਈ। ਤੇ ਉਹ ਉਦੋਂ ਵੀ ਬੜਾ ਰੌਲਾ ਸਾਰੇ ਪਾਸੇ ਪਿਆ ਸੀ, ਪਰ ਉਹਦੇ ਤੇ ਵੀ ਕਿਸੇ ਦੀ ਅਕਾਊਂਟੇਬਿਲਿਟੀ ਜਾਂ ਕੋਈ ਏਦਾਂ ਦਾ ਸਟਰੋਂਗ ਐਕਸ਼ਨ ਜਿਹੜੇ ਇਹ ਏਜੰਟਸ ਨੇ ਇਹਨਾਂ ਦੇ ਉੱਤੇ ਦੇਖਣ ਨੂੰ ਨਹੀਂ ਮਿਲਿਆ ਇੰਡੀਆ ਦੇ ਵਿੱਚ। ਤੇ ਇਸ ਤੋਂ ਇਲਾਵਾ ਉਹ ਤੋਂ ਕੁਝ ਸਮਾਂ ਪਹਿਲਾਂ ਵੀ ਇੱਕ ਗੁਜਰਾਤੀ ਸੀ ਜਿਹੜਾ, ਉਹ ਇੱਕ ਮਤਲਬ ਬੰਦਾ ਤੇ ਉਹਦੀ ਘਰਵਾਲੀ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਸੀ। ਉਹ ਜਿਹੜੀ ਇਹ ਵਾਲ ਹੈਗੀ ਆ, ਬਾਰਡਰ ਵਾਲ ਆ ਜਿਹੜੀ, ਉਹਨੂੰ ਕ੍ਰੋਸ ਕਰਕੇ ਮੈਕਸੀਕੋ ਵਾਲੇ ਪਾਸਿਓਂ ਤੇ ਜਾ ਰਹੇ ਸੀ US। ਤੇ ਉਹ ਜਿਹੜਾ ਬੱਚਾ ਆ ਤੇ ਉਹਦਾ ਪਿਓ ਆ ਜਿਹੜਾ, ਉਹਨਾਂ ਦੀ ਜਿਹੜੀ ਉਹਦੀ ਵਾਈਫ ਸੀ ਉਹ ਤਾਂ US ਵਾਲੇ ਪਾਸੇ ਡਿੱਗੀ, ਪਰ ਜਿਹੜਾ ਉਹਦਾ ਪਿਓ ਤੇ ਬੱਚਾ ਸੀ ਜਿਹੜਾ ਉਹ ਮੈਕਸੀਕੋ ਵਾਲੇ ਪਾਸੇ ਡਿੱਗੇ ਤੇ ਉਹਦੀ ਡੈਥ ਹੋ ਗਈ ਸੀ ਬੰਦੇ ਦੀ। ਤੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਰਿਸਕ ਆ ਉਹ ਗੁਜਰਾਤ ਦੇ ਲੋਕ ਜਦੋਂ ਲੈ ਰਹੇ ਆ, ਤੇ ਉਹਦੇ 'ਚ ਫਿਰ ਇਹਨਾਂ ਨੇ ਜਿਹੜੀ ਰਿਪੋਰਟ ਆਪਣੀ ਕਲਮੀਨੇਟ ਕੀਤੀ ਆ DW ਨੇ, ਜਿਹਦਾ ਉਹਨਾਂ ਨੇ ਇੱਕ ਸਬ ਹੈਡਿੰਗ ਦਿੱਤਾ ਕਿ ਵਾਟਸ ਡਰਾਈਵਿੰਗ ਗੁਜਰਾਤੀਸ ਟੂ ਮਾਈਗ੍ਰੇਟ। ਗੁਜਰਾਤੀਸ ਜਿਹੜੇ ਆ ਕਿਉਂ ਮਾਈਗ੍ਰੇਟ ਕਰ ਰਹੇ ਆ। ਤਾਂ ਮੈਂ ਉਹ ਜ਼ਰੂਰ ਦੱਸਣਾ ਚਾਹੁੰਦਾ ਕਿ ਉਹ ਲਿਖਦੇ ਆ ਕਿ ਥਾਊਜ਼ੈਂਡਸ ਫਰੋਮ ਗੁਜਰਾਤ ਪਾਟੀਦਾਰ ਔਰ ਪਾਟੇਲ ਕਮਿਊਨਿਟੀ, ਜਿਹੜੀ ਕਿ ਉੱਥੇ ਪੋਲੀਟੀਕਲੀ ਸਭ ਤੋਂ ਸਟਰੋਂਗ ਮੰਨੀ ਜਾਂਦੀ ਆ, have tried to undertake precarious journeys through dense forests, deserts and risky water channels to reach the US in search of better lives and the American dream। ਕਿ ਉਹ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਆਪਣੀ ਜ਼ਿੰਦਗੀ ਦਾ ਤੇ ਲਾ ਕੇ ਮਤਲਬ ਸੰਘਣੇ ਜੰਗਲਾਂ ਚੋਂ, ਰੇਗਿਸਤਾਨਾਂ ਚੋਂ ਤੇ ਸਮੁੰਦਰਾਂ ਦੇ ਰਾਹੀਂ ਜਿਹੜਾ ਆ US ਪਹੁੰਚਣਾ ਉਹਨਾਂ ਦਾ ਇੱਕ ਸੁਪਨਾ ਆ। ਤੇ the rush to escape is strong, people here are willing to spend any amount of money to somehow reach the US। ਕਿ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੈਸਾ ਆ ਉਹ ਦੇ ਕੇ ਤੇ ਉਹ ਸਿਰਫ US ਪਹੁੰਚਣਾ ਚਾਹੁੰਦੇ ਆ। once they have reached their destination, they do not mind taking on menial jobs, but the goal is to reach the US। ਕਿ ਉਹ ਜਿਹੜੀਆਂ ਲੋਅਰ ਤੋਂ ਲੋਅਰ ਲੈਵਲ ਦੀਆਂ ਜੋਬਸ ਵੀ ਜਿਹੜੇ ਗੁਜਰਾਤੀ ਆ ਉਹ ਕਰਨ ਲਈ ਉੱਥੇ ਤਿਆਰ ਨੇ, ਬਸ ਉਹਨਾਂ ਦਾ ਇੱਕੋ ਮਕਸਦ ਹੈ ਕਿ ਅਸੀਂ ਕਿਸੇ ਤਰੀਕੇ US ਪਹੁੰਚ ਜਾਈਏ। ਤੇ ਇਹ ਕਿਉਂ ਰਿਸਕ ਲੈਂਦੇ ਆ? ਮਤਲਬ ਆਪਾਂ ਗੱਲ ਇੱਥੇ ਖਤਮ ਕਰੀਏ ਕਿ ਹੁਣ ਮਾਂ ਪਿਓ ਜਿਹੜੇ ਆ, ਮਤਲਬ ਉਹ ਆਪਣੇ ਲਈ ਨਹੀਂ, ਉਹ ਆਪਣੀ ਅਗਲੀ ਜਨਰੇਸ਼ਨ ਦੇ ਚੰਗੇ ਭਵਿੱਖ ਦੇ ਲਈ ਉਹ ਇਹ ਰਿਸਕ ਲੈ ਰਹੇ ਆ। ਵੀ ਭਾਵੇਂ ਅਸੀਂ ਉੱਥੇ ਚੰਗੀਆਂ ਕੋਈ ਟੀਚਰ ਦੀ ਜੋਬ ਕਰਦਾ, ਕੋਈ ਕੁਛ ਕਰਦਾ ਆ ਵੀ, ਪਰ ਉਹ ਜੋਬਸ ਨੂੰ ਛੱਡ ਕੇ ਆਪਣੀ ਸਾਰੀ ਇਨਵੈਸਟਮੈਂਟ ਲਾ ਕੇ ਪੈਸੇ ਦੀ,
ਉਹ ਇਹਨਾਂ ਮੁਲਕਾਂ ਦੇ ਵਿੱਚ ਇਸ ਕਰਕੇ ਪਹੁੰਚ ਰਹੇ ਆ ਕਿ ਉਹ ਇੰਡੀਆ ਦੇ ਸਿਸਟਮ ਨੂੰ ਕਈ ਜਨਰੇਸ਼ਨਸ ਤੋਂ ਦੇਖ ਚੁੱਕੇ ਆ ਵੀ ਉਹ ਨਹੀਂ ਸੁਧਰ ਸਕਦਾ ਤੇ ਜੀ, ਉਹ ਮਤਲਬ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਫਿਰ ਉਹ ਇਹਨਾਂ ਮੁਲਕਾਂ ਦੇ ਵਿੱਚ ਪਹੁੰਚ ਰਹੇ ਆ ਕਿ ਉਹਨਾਂ ਦੇ ਬੱਚੇ ਘੱਟੋ ਘੱਟ ਜਿਹੜੇ ਉਹਨਾਂ ਨੂੰ ਚੰਗਾ ਫਿਊਚਰ ਮਿਲ ਸਕੇ ਤੇ ਉਹ ਹੂੰ, ਜਿਹੜੇ ਇੱਥੇ ਆ ਕੇ ਫਿਰ ਸਟਾਰਟਿੰਗ ਜਿਹੜੀ ਆ ਜਿਵੇਂ ਇਹਨਾਂ ਨੇ ਲਿਖਿਆ ਵੀ ਮੈਨੂਅਲ ਜੋਬਸ ਜਿਹੜੀਆਂ ਮਤਲਬ ਬਿਲਕੁਲ ਲੋ ਲੇਬਰ ਜੋਬਸ ਜਿਹੜੀਆਂ ਆ ਉਹ ਵੀ ਕਰਦੇ ਆ, ਪਰ ਉਹ ਕਰਕੇ ਵੀ ਉਹ ਖੁਸ਼ ਰਹਿੰਦੇ ਆ ਇਹਨਾਂ ਮੁਲਕਾਂ ਦੇ ਵਿੱਚ ਇੰਡੀਆ ਦੇ ਵਿੱਚ ਚੰਗੀਆਂ ਜੋਬਸ ਕਰਨ ਨਾਲੋਂ, ਜੀ, ਕਿਉਂਕਿ ਇੰਡੀਆ ਦੇ ਵਿੱਚ ਉਹ ਆਪਣੇ ਬੱਚਿਆਂ ਦੇ ਲਈ ਚੰਗਾ ਭਵਿੱਖ ਨਹੀਂ ਦੇਖ ਰਹੇ ਆ। ਬਿਲਕੁਲ। ਇਹ ਇੱਕ ਅਸੀਂ ਚਲੋ ਸਾਡਾ ਇੱਕ ਚੰਗਾ ਉਹ ਸੀ ਵੀ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਤੋਂ ਬਿਯੋਂਡ ਜਿਹੜੀ ਕੱਲ੍ਹ ਵਾਲੀ ਸਾਡੀ ਖਬਰ ਸੀ ਵੀ ਇਹਦੇ ਪਿੱਛੇ ਜਿਹੜੇ ਰੀਜ਼ਨਸ ਨੇ ਇਕਨੋਮਿਕਲ ਰੀਜ਼ਨ ਤੇ ਖਾਸ ਤੌਰ ਤੇ ਗੁਜਰਾਤ ਦੀ ਸਟੇਟ ਦੇ ਵਿੱਚੋਂ ਜਿੱਥੋਂ ਦਾ ਮਾਡਲ ਭਾਰਤ ਭਰ ਦੇ ਵਿੱਚ ਮੋਦੀ ਸਰਕਾਰ ਵੱਲੋਂ ਵੇਚਿਆ ਗਿਆ ਗੁਜਰਾਤ ਮਾਡਲ ਕਰਕੇ, ਤੇ ਉੱਥੋਂ ਜਦੋਂ ਲੋਕਾਂ ਦੀ ਇਸ ਕਿਸਮ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਇਲੀਗਲ ਤਰੀਕੇ ਦੇ ਨਾਲ ਤੇ ਕਿਸ ਕਿਸਮ ਦਾ ਪੈਸਾ ਲਾ ਕੇ ਉੱਥੋਂ ਲੋਕ ਨਿਕਲ ਰਹੇ ਆ, ਇਹ ਇੱਕ ਵੱਡੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਤੇ ਇਹਦੇ 'ਚ ਕਈ ਇਹਦੀਆਂ ਪਰਤਾਂ ਹੈਗੀਆਂ ਨੇ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨੂੰ ਡਿਸਕਸ ਕਰ ਸਕੀਏ। ਉਮੀਦ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਇਹ ਜਿਹੜਾ ਸੈਗਮੈਂਟ ਹੈ ਸਾਡਾ ਪਸੰਦ ਆਵੇਗਾ। ਤੁਸੀਂ ਆਪਣੀ ਫੀਡਬੈਕ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ ਵੀ ਤੇ ਸਾਡੇ ਨਾਲ ਡਾਇਰੈਕਟ ਕੰਟੈਕਟ ਕਰਕੇ ਵੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਫਤਿਹ ਦੀ ਸਾਂਝ ਪਾਈਏ ਅੱਜ ਦੇ ਸ਼ੋਅ ਦੇ ਵਿੱਚ, ਤੇ ਦੁਬਾਰਾ ਫਿਰ ਸਾਡੇ ਸੰਗਤਾਂ ਦੀ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।